722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਆਪਾਂ ਕਰਦੇ ਹਾਂ ਸ਼ੁਰੂ। ਕਰੋਨਾ ਵਾਇਰਸ ਦੇ ਮੁੱਦੇ ਦੇ ਉੱਤੇ WHO ਲੈ ਰਿਹਾ ਹੈ ਚੀਨ ਦਾ ਪੱਖ। ਅਮਰੀਕਾ ਜਿਹੜਾ ਕਹਿੰਦੇ ਵੀ ਫੰਡਿੰਗ ਰੋਕ ਸਕਦਾ ਹੈ। ਰਾਸ਼ਟਰਪਤੀ ਟਰੰਪ ਹੁਣਾਂ ਨੇ ਕੱਲ੍ਹ ਦਿੱਤਾ ਸੀ ਇਹ ਬਿਆਨ। ਦੇਖੋ, ਇਹ ਪਤਾ ਨਹੀਂ ਤੁਹਾਡੇ ਪ੍ਰਧਾਨ ਨੇ ਕੀ ਖਾਧਾ ਕੀ ਖਵਾਇਆ ਇਹਨੂੰ, ਬੜਾ ਪਤਾ ਚੱਲਣ ਡਿਆ ਇਹਨਾਂ ਦਿਨਾਂ ਦੇ ਵਿੱਚ। ਮਤਲਬ ਕਿ ਦੇਖੋ, ਕੱਲ ਪੈ ਗਿਆ ਆਪਣੇ ਪਰਮ ਮਿੱਤਰ ਨਰਿੰਦਰ ਮੋਦੀ ਨੂੰ, ਤੇ ਅੱਜ WHO ਵਾਲਿਆਂ ਨੂੰ ਪੈ ਨਿਕਲਿਆ ਕਿ ਪਤਾ ਨਹੀਂ ਕਿਸੇ ਇਹਨੂੰ ਤਪਸ ਆਈ ਆ। ਤਾਂ ਖੈਰ ਜੋ ਵੀ ਆ, ਇਸ ਵੇਲੇ ਦੇਖੋ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇਸ ਵੇਲੇ ਇਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਸਾਹਿਬ ਦੀ ਕਾਰਕਰਦਗੀ ਨੂੰ ਲੈ ਕੇ ਸਵਾਲ ਖੜੇ ਹੋਣ ਡਏ ਹਨ। ਉਹ ਇਸ ਗੱਲ ਨੂੰ ਤੇ ਭਲੀ ਭਾਂਤੀ ਸਮਝ, ਹੋਰ ਗੱਲਾਂ ਨਾ ਸਮਝਣ, ਪਰ ਰਾਜਗੱਦੀ ਵਾਲੀ ਗੱਲ ਨੂੰ ਜ਼ਰੂਰ ਸਮਝਦੇ ਆ ਕਿ ਇਹ ਮਸੀਂ ਮਿਲੀ ਸੀਗੀ ਕਿ ਕਿਤੇ ਖਿਸਕ ਨਾ ਜਾਵੇ। ਇਸ ਚੀਜ਼ ਨੂੰ ਭਲੀ ਭਾਂਤੀ ਜਿਹੜੇ ਪੋਲੀਟੀਸ਼ੀਅਨ ਉਹ ਸਮਝ ਜਾਂਦੇ, ਦੂਸਰੀਆਂ ਭਾਵੇਂ ਗੱਲਾਂ ਉਹਨਾਂ ਨੂੰ ਔਖੀਆਂ ਹੋਣ। ਤਾਂ ਬਹਰਹਾਲ ਹੁਣ ਦੇਖੋ, ਗੱਲ ਇਹ ਆ ਕਿ WHO ਨੇ ਜੋ ਕੀਤਾ ਉਹ ਤੇ ਗੱਲ ਬੇਬੁਨਿਆਦ ਨਹੀਂ ਹੈਗੀ ਕਿ ਡੋਨਲਡ ਟਰੰਪ ਜੋ ਕਹਿ ਰਿਹਾ ਉਹ ਬੇਬੁਨਿਆਦ ਗੱਲ ਨਹੀਂ ਹੈ। ਚਾਈਨਾ ਨੇ ਜਿਸ ਤਰੀਕੇ ਦਾ ਰੋਲ ਅਦਾ ਕੀਤਾ ਉਹਦੇ ਤੇ ਜਿੰਨੀ ਮਰਜ਼ੀ ਕੋਈ ਪੋਚਾਮਾਰੀ ਕਰੀ ਜਾਵੇ, ਉਹ ਸਾਰਿਆਂ ਦੇ ਸਾਹਮਣੇ ਨੇ, ਤੱਥ ਸਾਰਿਆਂ ਦੇ ਸਾਹਮਣੇ, ਫੈਕਟ ਤੁਹਾਡੇ ਸਾਹਮਣੇ ਆ। ਹੁਣ WHO ਨੇ ਜੋ ਕੀਤਾ ਉਹ ਆਪਾਂ ਅੱਗੇ ਵੀ ਇੱਕ ਦਿਨ ਜ਼ੇਰੇ ਬਹਿਸ ਕੀਤਾ ਸੀਗਾ ਉਸ ਮੁੱਦੇ ਤੇ। ਦੇਖੋ, WHO ਨੇ ਪਹਿਲਾਂ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ, ਸਾਰਾ ਕੁਝ ਮੰਨਿਆ ਹੀ ਨਹੀਂ। ਤਾਈਵਾਨ ਨੇ 30 ਦਸੰਬਰ ਨੂੰ ਸ਼ਾਇਦ ਇਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਭਾਈ ਆਹ ਗੱਲ ਹੋਣ ਡਈ ਆ। ਹਾਲਾਂਕਿ ਉਹਨਾਂ ਨੂੰ ਮੈਂਬਰਸ਼ਿਪ ਜਿਹੜੀ ਆ ਉਹਨਾਂ ਨੇ ਨਹੀਂ ਲੈਣ ਦਿੱਤੀ, ਮਤਲਬ ਕਿ ਇਹਨਾਂ ਨੇ, ਚਾਈਨਾ ਵਾਲਿਆਂ ਨੇ, ਪਰ ਬਾਵਜੂਦ ਇਸ ਤੇ ਉਹਨਾਂ ਨੇ WHO ਨੂੰ ਸਾਫ਼ ਤੌਰ ਤੇ ਦੱਸ ਦਿੱਤਾ ਸੀਗਾ ਕਿ ਭਾਈ ਆ ਮਾਮਲਾ ਵਿਗੜਿਆ। ਔਰ ਉਸ ਤੋਂ ਬਾਅਦ ਸ਼ਾਇਦ ਨਾਲ ਦੀ ਨਾਲ ਹੀ ਫਿਰ ਇਹਨਾਂ ਨੇ ਵੀ ਇਤਲਾਹ ਦੇ ਦਿੱਤੀ ਹੈ। ਤਾਂ ਉਸ ਤੋਂ ਬਾਅਦ ਜਿੱਦਾਂ ਦਾ ਮਾਹੌਲ ਬਣਿਆ, WHO ਨੇ ਇਹਨਾਂ ਦਾ ਪੱਖ ਪੂਰਿਆ ਸ਼ਰੇਆਮ। ਉਸ ਤੋਂ ਬਾਅਦ ਫਿਰ ਜਦੋਂ ਵੁਹਾਨ ਤੇ ਟਰੈਵਲਿੰਗ ਪਾਬੰਦੀ ਲਾਈ ਗਈ, ਨਰਿੰਦਰ ਮੋਦੀ ਹੋਰਾਂ ਨੇ ਵੀ ਲਾਈ, ਉਸ ਟਾਈਮ US ਨੇ ਵੀ ਲਾਈ, ਤਾਂ ਉਸ ਚੀਜ਼ ਨੂੰ ਵੀ ਗਲਤ ਕਰਾਰ ਦਿੱਤਾ ਗਿਆ। ਮਤਲਬ ਪਹਿਲਾਂ 14 ਜਨਵਰੀ ਨੂੰ ਸ਼ਾਇਦ ਟਵੀਟ ਸੀਗਾ, ਬਹੁਤ ਜ਼ਬਰਦਸਤ ਟਵੀਟ, ਔਰ ਬਦਨਾਮ ਹੋਇਆ ਉਹ ਟਵੀਟ WHO ਦਾ, ਜਿਹਦੇ ਵਿੱਚ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਨੂੰ ਨਕਾਰਿਆ ਕਿ ਐਸੀਆਂ ਗੱਲਾਂ ਹੈ ਹੀ ਨਹੀਂ ਹੈ। ਉਸ ਤੋਂ ਬਾਅਦ ਫਿਰ ਜਦੋਂ ਵੁਹਾਨ ਤੇ ਕੁਝ ਟਰੈਵਲਿੰਗ ਰਿਸਟ੍ਰਿਕਸ਼ਨ ਲੱਗਣੀਆਂ ਸ਼ੁਰੂ ਹੋਈਆਂ, ਉਹਦੀ ਵੀ ਉਹਨਾਂ ਨੇ ਮੁਖਾਲਫਤ ਕੀਤੀ। ਉਸ ਤੋਂ ਬਾਅਦ ਵੁਹਾਨ ਦੇ ਵਿੱਚ ਜਦੋਂ ਇਹ ਗੱਲਾਂ ਮੇਰੇ ਖਿਆਲ ਦੇ ਨਾਲ 21 ਜਨਵਰੀ ਦੇ ਪਾਸ ਦੀਆਂ, ਜਦ ਵੁਹਾਨ ਦੇ ਵਿੱਚ ਲੋਕਡਾਊਨ ਹੋ ਗਿਆ, ਉਸ ਤੋਂ ਬਾਅਦ ਜਿਹੜੇ ਹੈਗੇ ਸੀਗੇ ਮੁਖੀ ਇਹਨਾਂ ਦੇ WHO ਦੇ, ਉਹ ਜਾਂਦੇ ਆ ਚਾਈਨਾ ਦੇ ਵਿੱਚ ਤੇ ਬਕਾਇਦਾ ਉੱਥੇ ਸੋਲੇ ਗਾ ਕੇ ਆਉਂਦੇ ਆ ਸ਼ੀ ਜਿਨਪਿੰਗ ਦੇ। ਉਹ ਬਹੁਤ ਕਸੀਦੇ ਕੱਢਦੇ ਆ, ਬਹੁਤ ਕਸੀਦੇ ਪੜ੍ਹਦੇ ਆ ਉਹਨਾਂ ਦੇ ਕਿ ਇਹਨਾਂ ਨੇ ਤਾਂ ਬਹੁਤ ਸ਼ਾਨਦਾਰ ਕੰਮ ਕੀਤਾ। ਤਾਂ ਉਸ ਤੋਂ ਬਾਅਦ ਵੇਖੋ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਕਿਵੇਂ ਪਲਟ ਜਾਂਦੀਆਂ। WHO ਫਿਰ ਉਸ ਤੋਂ ਬਾਅਦ ਕਿੰਨੀ ਲੇਟ ਇਹਨੂੰ ਮਹਾਮਾਰੀ ਐਲਾਨ ਹੁੰਦਾ। ਹਾਲਾਂਕਿ ਹੈਲਥ ਐਮਰਜੈਂਸੀ ਜਿਹੜੀ ਆ ਉਹ ਐਲਾਨ ਦਿੱਤੀ ਜਾਂਦੀ ਆ ਪਹਿਲਾਂ, ਪਰ ਬਾਵਜੂਦ ਇਸ ਦੇ ਮਹਾਮਾਰੀ, ਜਿਹਨੂੰ ਸੰਸਾਰਕ ਮਹਾਮਾਰੀ ਕਹਿੰਦੇ ਆ, ਉਹ ਤੇ ਤਕਰੀਬਨ 11 ਮਾਰਚ ਨੂੰ ਆ ਕੇ ਇਹ ਐਲਾਨਦੇ ਆ। ਤਾਂ ਚਾਈਨਾ ਨੇ ਜੋ ਕੀਤਾ ਉਹ ਸਭ ਨੂੰ ਪਤਾ ਹੈ ਕਿ ਉਸ ਤੋਂ ਪਹਿਲਾਂ ਡਾਕਟਰ ਲੀ ਵਿਲੀਅੰਗ ਜਿਹੜੇ ਵਿਸਲ ਬਲੋਅਰ ਸੀਗੇ, ਉਹ ਕਿਸ ਤਰ੍ਹਾਂ ਰੌਲਾ ਪਾਉਂਦੇ ਰਹਿ ਗਏ ਨਵੰਬਰ ਦਸੰਬਰ ਦੇ ਵਿੱਚ। ਉਹਨਾਂ ਦੀ ਚੈਟ ਵਾਇਰਲ ਹੋ ਗਈ, ਉਹਨਾਂ ਨੂੰ ਫਿਰ ਇਹਨਾਂ ਨੇ ਦਬਾਇਆ ਵੀ, ਸਪਰੈਸ ਕਰਨ ਦਾ ਵੀ ਯਤਨ ਕੀਤਾ। ਫਿਰ ਉਸ ਤੋਂ ਬਾਅਦ ਉਹ ਖੁਦ ਕੋਰੋਨਾ ਨਾਲ ਮਰ ਗਏ। ਮਤਲਬ ਜਿਨ੍ਹਾਂ ਨੇ ਪੂਰੇ ਸੰਸਾਰ ਦੇ ਵਿੱਚ ਰੌਲਾ ਪਾਇਆ, ਤਾਂ ਉਹ ਆਪ ਚੱਲ ਵਸੇ ਕੋਰੋਨਾ ਦੇ ਨਾਲ। ਫਿਰ ਇੱਕ ਉਹ ਜਿਹੜੀ ਦੂਸਰੀ ਲੇਡੀ ਸਾਹਮਣੇ ਆਈ ਸੀ, ਡਾਕਟਰ, ਜਿਹਨੇ ਸਾਰੇ ਡਾਕੂਮੈਂਟ ਪ੍ਰੋਵਾਈਡ ਕਰਵਾਏ, ਜਿਹੜੇ ਕਿ ਇਹਨਾਂ ਦੇ ਚਾਈਨੀ ਕੁਝ ਮੀਡੀਆ ਆਊਟਲੈਟ ਨੇ ਵੀ ਛਾਪੇ, ਕੁਝ ਅਮਰੀਕਾ ਵਾਲਿਆਂ ਨੇ ਵੀ ਛਾਪੇ। ਤਾਂ ਉਸ ਤੋਂ ਬਾਅਦ ਉਹ ਵੀ ਲਾਪਤਾ ਹੋ ਗਈ। ਚਾਈਨਾ ਨੇ ਕਿਸ ਤਰ੍ਹਾਂ ਅੰਕੜੇ ਲੁਕਾਏ, ਕਿਸ ਤਰ੍ਹਾਂ ਬਹੁਤ ਦੇਰ ਨਾਲ ਸੂਚਨਾਵਾਂ ਜਿਹੜੀਆਂ ਜਾਰੀ ਕੀਤੀਆਂ, ਆਪ ਸਭ ਕੁਝ ਕਰੀ ਗਏ। ਤਾਂ ਇਹ ਚੀਜ਼ ਜਿਹੜੀ ਆ ਉਹ ਮੈਂ ਸਮਝਿਆ ਬੇਬੁਨਿਆਦ ਨਹੀਂ ਡੋਨਲਡ ਟਰੰਪ ਦੀ। ਪਰ ਡੋਨਲਡ ਟਰੰਪ ਨੇ ਜਿਹੜੀਆਂ ਆਪ ਗਲਤੀਆਂ ਕੀਤੀਆਂ, ਤਾਂ ਉਹ ਵੀ ਇੱਕ ਸੱਚ ਹੈ, ਜ਼ਾਹਰਾ ਸੱਚ ਹੈ ਕਿ ਡੋਨਲਡ ਟਰੰਪ ਨੇ ਵੀ ਬਹੁਤ ਲੇਟ ਇਸ ਗੱਲ ਨੂੰ ਤਸਲੀਮ ਕੀਤਾ, ਬਹੁਤ ਦੇਰ ਨਾਲ ਇਹਨਾਂ ਨੇ ਅੱਖ ਖੋਲੀ ਕਿ ਇਹ ਮਹਾਮਾਰੀ ਸਾਡੇ ਘਰੇ ਵੱਜ ਚੁੱਕੀ ਆ। ਕਿਉਂਕਿ ਤੁਸੀਂ ਵੇਖੋ ਕਿ ਪਹਿਲਾਂ ਤੇ ਜਿਹੜੇ ਹੈਗੇ ਸੀਗੇ ਅੰਕਲ ਟਰੰਪ ਜੀ, ਇਹ ਕਹਿੰਦੇ ਸੀਗੇ ਕਿ ਇਹ ਜਿਹੜੀ ਕਰੋਨਾ ਸ਼ੁਰੋਨਾ ਕੁਛ ਨਹੀਂ ਹੈ, ਇਹ ਐਵੇਂ ਕੋਈ ਚੱਕਰ ਨਹੀਂ ਹੈਗਾ, ਕੋਈ ਇਹਦਾ ਖਤਰਾ ਨਹੀਂ ਹੈਗਾ ਸਾਨੂੰ। ਫਿਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਕਿਸ ਤਰ੍ਹਾਂ ਜਿਹੜੀਆਂ ਫਲਾਈਟਸ ਸੀਗੀਆਂ ਵਹਾਂ ਤੋਂ ਆਉਂਦੀਆਂ ਰਹੀਆਂ, ਮਤਲਬ ਕਿ ਅਮਰੀਕੀ ਨਾਗਰਿਕਾਂ ਵਾਸਤੇ ਖੁੱਲੀਆਂ ਰੱਖੀਆਂ ਇਹਨਾਂ ਨੇ, ਬਹੁਤ ਦੇਰ ਤੱਕ ਬੰਦ ਨਹੀਂ ਕੀਤੀਆਂ, ਆਮਦ ਹੁੰਦੀ ਰਹੀ ਆ। ਸੋ ਬਹੁਤ ਕੁਛ ਕੀਤਾ ਜਾ ਸਕਦਾ ਸੀਗਾ। ਇਕੱਲਾ ਇਹ ਨਹੀਂ ਹੈ ਕਿ ਹੁਣ ਠੀਕ ਆ WHO ਨੂੰ ਫੰਡਿੰਗ ਉਹ ਦਿੰਦੇ ਆ, ਇਥੋਪੀਆ ਦੇ ਵਿੱਚ ਉਹਨਾਂ ਦੀ ਹਿਊਜ ਇਨਵੈਸਟਮੈਂਟ ਆ, ਇਥੋਪੀਅਨ ਬੰਦਾ ਹੀ ਮੁਖੀ ਬਣਾਇਆ ਗਿਆ ਟੋਡਰਸ, ਔਰ ਟੋਡਰਸ ਨੂੰ ਬਣਾਉਣ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਭੂਮਿਕਾ ਸੀਗੀ ਚਾਈਨਾ ਵਾਲਿਆਂ ਦੀ।
ਔਰ ਫਿਰ ਇਹਨਾਂ ਦੀ ਫੰਡਿੰਗ ਹੈ ਜਿਹੜੀ WHO ਨੂੰ, ਜੇ ਤੁਸੀਂ ਵੇਖੋਗੇ 2014 ਤੋਂ ਬਾਅਦ ਇਹਨਾਂ ਦੀ 52% ਵੱਧ ਜਾਂਦੀ ਆ। ਇਹ ਕਹਿੰਦੇ ਕਿ ਅਸੀਂ ਫੰਡਿੰਗ ਬੰਦ ਕਰ ਦਾਂਗੇ, ਉਹਨਾਂ ਨੇ ਫੰਡਿੰਗ ਵਧਾ ਛੱਡੀ ਆਲਰੇਡੀ ਜੀ। ਉਹਨਾਂ ਨੇ ਤੇ ਜਿੱਥੋਂ ਲਿਆਂਦਾ ਉੱਥੇ ਵੀ ਇਨਵੈਸਟਮੈਂਟ ਪੂਰੀ ਕੀਤੀ ਹੋਈ ਆ। ਸੋ ਚਾਈਨਾ ਦੀ ਜਿਹੜੀ ਇਸ ਵੇਲੇ ਨਿਗਾਹ ਉਹ ਤੁਸੀਂ ਵੀ ਦੇਖ ਰਹੇ ਹੋ, ਅਸੀਂ ਵੀ ਦੇਖ ਰਹੇ ਹਾਂ ਕਿ ਉਹ ਆਪਣੇ ਆਪ ਨੂੰ ਇੱਕ ਸੰਸਾਰਕ ਮਹਾਸ਼ਕਤੀ ਵਜੋਂ ਤਰਸਾ ਰਿਹਾ। ਮਤਲਬ ਕਿ ਜਿੱਦਾਂ ਬੈਲਟ ਰੋਡ ਵਾਲਾ ਉਹਨਾਂ ਦਾ ਕਨਸੈਪਟ ਹੈਗਾ, ਤੁਸੀਂ ਦੇਖੋਗੇ ਕਿ ਠੀਕ ਉਸੇ ਤਰ੍ਹਾਂ ਹੀ ਹੁਣ ਉਹਨਾਂ ਨੇ ਦਵਾਈਆਂ ਵਾਲਾ ਵੀ ਇੱਕ ਰੋਡ ਬਣਾ ਲਿਆ। ਕਿੰਨੇ ਦੇਸ਼ਾਂ ਦੇ ਵਿੱਚ ਨਾਲ ਦੀ ਨਾਲ ਸਪਲਾਈ ਸ਼ੁਰੂ ਕਰ ਦਿੱਤੀ। ਮਤਲਬ ਕਿ ਇੱਕ ਤੇ ਇਹ ਆ ਕਿ ਵਿਪਤਾ ਦੇ ਵਿੱਚ ਵੀ ਉਹਨਾਂ ਨੇ ਮੌਕਾ ਤਲਾਸ਼ਾ, ਔਰ ਦੂਜੀ ਚੀਜ਼ ਇਹ ਆ ਕਿ ਦੇਸ਼ਾਂ ਨੂੰ ਇੱਦਾਂ ਦੇ ਕੇ ਮਤਲਬ ਮਾਸਕ ਵਗੈਰਾ, ਕਿੱਟਾਂ ਵਗੈਰਾ ਉਹ ਦਿਖਾ ਰਿਹਾ ਕਿ ਸੰਸਾਰ ਦੇ ਵਿੱਚ ਬਾਂਹ ਕੋਈ ਜੇ ਫੜ ਸਕਦਾ ਇਸ ਵੇਲੇ ਤੇ ਉਹ ਅਸੀਂ ਆ। ਤਾਂ ਇਹ ਚੀਜ਼ ਜਿਹੜੀ ਆ ਡੋਨਲਡ ਟਰੰਪ ਸਮਝ ਗਿਆ, ਦੇਰ ਨਾਲ ਹੀ ਸਹੀ, ਕਿ ਕਿਤੇ ਪਾਵਰ ਸ਼ਿਫਟਿੰਗ ਤੇ ਨਹੀਂ ਹੈ, ਕਿਤੇ ਦੁਨੀਆ ਦੇ ਵਿੱਚ ਅਕਸ ਨੂੰ ਢਾਹ ਤੇ ਨਹੀਂ ਲੱਗ ਰਹੀ, ਕਿਤੇ ਸਾਡੀ ਖੁਦ ਸਿਆਸੀ ਜਿਹੜੀ ਵਿਸਾਤ ਹੈ ਉਹ ਪੁੱਠੀ ਤੇ ਨਹੀਂ ਪੈ ਰਹੀ ਅਮਰੀਕਾ ਦੇ ਵਿੱਚ, ਕਿਉਂਕਿ ਇਲੈਕਸ਼ਨ ਵੀ ਆ। ਸੋ ਇਹ ਚੀਜ਼ ਜਿਹੜੀ ਆ ਡੋਨਲਡ ਟਰੰਪ ਨੂੰ ਬਹੁਤ, ਮੈਂ ਸਮਝਦਾ, ਮੈਂ ਤੁਹਾਡੇ ਇੱਥੋਂ ਦੇ ਅੰਦਰੂਨੀ ਹਾਲਾਤ ਨਹੀਂ ਸਮਝ ਸਕਦਾ ਰਾਜਨੀਤੀ ਦੇ, ਪਰ ਬਾਹਰ ਬੈਠੇ ਇਸੇ ਤਰ੍ਹਾਂ ਦੀਆਂ ਚੀਜ਼ਾਂ ਲੱਗਦੀਆਂ ਕਿ ਅੰਦਰੂਨੀ ਇੱਕ ਸਿਆਸੀ ਦਬਾਅ ਵੀ ਆ, ਜਿਹਦੇ ਕਰਕੇ ਡੋਨਲਡ ਟਰੰਪ ਨੂੰ ਹੁਣ ਪਹਿਲਾਂ ਤੇ ਜਿਹੜੀ ਸੀ ਇਨਡਾਇਰੈਕਟਲੀ ਤੁਹਾਨੂੰ ਪਤਾ ਹੀ ਧਮਕੀ ਜੀ ਦੇਣੀ ਪਈ, ਉਸ ਤੋਂ ਬਾਅਦ ਹੁਣ ਡਾਇਰੈਕਟਲੀ ਮੈਦਾਨ 'ਚ ਉਤਰਨਾ ਪਿਆ ਕਿ ਅਸੀਂ WHO ਨੂੰ ਸਾਰੀ ਫੰਡਿੰਗ ਬੰਦ ਕਰ ਦਿਆਂਗੇ, ਮਤਲਬ ਕਿ ਅਸੀਂ ਇਹਨਾਂ ਦਾ ਬਾਈਕਾਟ ਕਰ ਦਿਆਂਗੇ। ਤਾਂ ਇਹ ਇੱਕ ਰਾਜਨੀਤਿਕ ਦਬਾਅ ਵੀ ਆ, ਔਰ ਦੂਸਰਾ ਕਿ ਇਹ ਇੱਕ ਅਸਲੀ ਸੱਚ ਵੀ ਆ, ਧਰਾਤਲੀ ਸੱਚ ਵੀ ਆ ਕਿ ਚਾਈਨਾ ਨੇ ਬਹੁਤ ਕੁਝ ਕੀਤਾ, WHO ਨੇ ਉਹਨਾਂ ਦਾ ਸਾਥ ਦਿੱਤਾ। ਤੀਜੀ ਚੀਜ਼ ਇਹ ਆ ਕਿ ਚਾਈਨਾ ਦਾ ਇਨਫਲੂਐਂਸ ਹੈ WHO ਤੱਕ ਵੀ, ਇਥੋਪੀਆ ਤੱਕ ਵੀ ਹੈ, ਸਾਰਾ ਕੁਝ ਹੈ। ਪਰ ਜੋ ਡੋਨਲਡ ਟਰੰਪ ਦੀ ਫੇਲੀਅਰ ਸੀਗੀ, ਉਸ ਫੇਲੀਅਰ ਨੂੰ ਵੀ ਤੁਸੀਂ ਇਸ ਚੀਜ਼ ਦੇ ਹੇਠਾਂ ਛੁਪਾ ਨਹੀਂ ਸਕਦੇ। ਜੀ, ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਕਰੋਨਾ ਵਾਇਰਸ ਦੇ ਟੈਸਟ ਲਈ ਨਿੱਜੀ ਲੈਬ ਵਿੱਚ ਨਹੀਂ ਦੇਣੇ ਪੈਣਗੇ 4500 ਰੁਪਏ, ਸੁਪਰੀਮ ਕੋਰਟ ਨੇ ਆਖਿਆ। ਦੇਖੋ, ਸੁਪਰੀਮ ਕੋਰਟ ਨੇ ਬਾਂਹ ਫੜੀ ਆ, ਜਿਹੜਾ ਕੰਮ ਇਹਨਾਂ ਨੂੰ ਆਪ ਹੀ ਕਰਨਾ ਚਾਹੀਦਾ ਸੀਗਾ। ਦੇਖੋ, ਸੁਪਰੀਮ ਕੋਰਟ ਨੇ ਕੀਤਾ ਵਾ, ਕਿਉਂਕਿ ਇਹ ਪਹਿਲੇ ਦਿਨ ਤੋਂ ਡੇ 1 ਤੋਂ ਹੀ ਸਵਾਲ ਸੀਗਾ ਕਿ 4500 ਦਾ ਜਿਹੜਾ ਭਾਰ ਆ ਟੈਸਟਿੰਗ ਦਾ, ਕੀ ਇੱਕ ਆਮ ਬੰਦਾ ਚੱਲ ਸਕਦਾ? ਕਿਉਂਕਿ ਦੇਖੋ, ਜਿਸ ਬੰਦੇ ਨੂੰ ਇਹ ਲਾਗ ਲੱਗੀ, ਜਿਹਦੀ ਪੁਸ਼ਟੀ ਹੋ ਗਈ, ਉਹਦੇ ਜੇ ਟੱਬਰ ਦੇ 5 ਜੀ ਆ 7 ਜੀ ਆ, ਉਹਨਾਂ ਨੂੰ ਵੀ ਟੈਸਟ ਕਰਵਾਉਣਾ ਪਵੇਗਾ। ਤਾਂ ਜਿਹੜੇ ਸਰਕਾਰੀ ਟੈਸਟ ਆ ਉਹ ਤੇ ਇੰਨੇ ਜ਼ਿਆਦਾ ਥੋੜੇ ਹੋ ਰਹੇ ਆ ਕਿ ਲੱਗਦਾ ਨਹੀਂ ਹੈ ਕਿ, ਮੈਨੂੰ ਲੱਗਦਾ ਕਿ ਇਸ ਮਹੀਨੇ ਦੇ ਵਿੱਚ ਇਹ ਲੱਖ ਨੂੰ ਛੋਣਗੇ। ਆ ਜਿਹੜਾ ਮਹੀਨਾ ਚੱਲਦਾ ਪਿਆ, ਜੇ ਇਸੇ ਰਫਤਾਰ ਨਾਲ ਚੱਲਦੇ ਰਹੇ, ਕਦੇ 40,000 47,000, ਅੱਜ 60 ਹੋ ਗਏ, 78 ਹੋ ਗਏ ਆ, ਜੇ ਇਸੇ ਰਫਤਾਰ ਨਾਲ ਚੱਲਦੇ ਰਹੇ, ਕਿਉਂਕਿ ਪਿਛਲੇ 1.5 ਮਹੀਨੇ ਤੋਂ ਦੇਖੀਏ ਤਾਂ ਹੁਣ ਤੱਕ ਜੇ ਦੇਖੀਏ ਤਾਂ 70-80 ਤੱਕ ਪਹੁੰਚੇ ਆ, ਲੱਖ ਤੱਕ ਪਹੁੰਚ ਜਾਣ ਤਾਂ ਬਹੁਤ ਵੱਡੀ ਗੱਲ। ਪਰ ਹੁਣ ਇੱਕ ਜਿਹੜੀ ਉਮੀਦ ਦੀ ਕਿਰਨ ਆ ਉਹ ਇਹ ਆ, ਵੈਸੇ ਤਾਂ ਉਸ ਬੀਬੀ ਨੂੰ ਮੇਰੇ ਖਿਆਲ ਦੇ ਨਾਲ ਸ਼ਾਬਾਸ਼ੀ ਦੇਣੀ ਚਾਹੀਦੀ ਆ, ਖੁਦ ਪ੍ਰੈਗਨੈਂਟ ਆ ਉਹ, ਪਰ ਇਸ ਵੇਲੇ ਉਹ ਵੀ ਬਹੁਤ ਹਾਰਡ ਵਰਕ ਕਰ ਰਹੀ ਆ। ਉਹਨੇ ਉਹ ਜਿਹੜੀ ਟੈਸਟਿੰਗ ਕਿੱਟ ਹੈ ਜਿਹੜੀ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਇਮਦਾਦ ਕੀਤੀ ਉਸ ਬੀਬੀ ਨੇ, ਮੈਂ ਨਾਂ ਭੁੱਲ ਗਿਆ, ਸ਼ਾਇਦ ਬੀਬੀ ਭੋਸਲੇ ਕੋਈ ਐਸਾ ਨਾਮ ਹੈ ਉਹਨਾਂ ਦਾ, ਚਲੋ ਕਨਫਰਮ ਕਰ ਲਵਾਂਗੇ। ਤਾਂ ਉਹਨਾਂ ਦੀ ਬਦੌਲਤ ਉਹ ਕਿੱਟ ਜਿਹੜੀ ਆ ਉਹ ਇੰਡੀਆ 'ਚ ਆ ਗਈ ਆ, ਮਤਲਬ ਕਿ ਟੈਸਟਿੰਗ ਕਿੱਟ ਹੈ ਜਿਹੜੀ ਬਹੁਤ ਜਲਦੀ ਤੇ ਬਹੁਤ ਸਸਤੇ ਰੇਟ ਤੇ ਉਹ ਤੁਹਾਨੂੰ ਰਿਜ਼ਲਟ ਦੇ ਦਊਗੀ। ਇਹ ਇੱਕ ਚੰਗੀ ਰਾਹਤ ਵਾਲੀ ਖਬਰ ਆ। ਤਾਂ ਦੂਜੀ ਗੱਲ ਇਹ ਆ ਕਿ ਸੁਪਰੀਮ ਕੋਰਟ ਨੇ ਆਖਿਆ ਕਿ 4500 ਵਾਲਾ ਬੋਝ ਹੈ ਜਿਹੜਾ ਅਸੀਂ ਲੋਕਾਂ ਤੇ ਨਹੀਂ ਪੈਣ ਦੇਵਾਂਗੇ। ਤਾਂ ਇਹ ਸਰਕਾਰ ਨੂੰ ਬੋਝ ਬਰਦਾਸ਼ਤ ਕਰਨਾ ਪਊਗਾ ਕਿ ਨਿੱਜੀ ਲੈਬਾਂ ਦੇ ਵਿੱਚ ਜੋ 4500 ਤੁਸੀਂ ਫੀਸ ਰੱਖੀ ਆ, ਕਿਉਂਕਿ ਇਹਨਾਂ ਨੇ ਮੁਕਰਰ ਕਰ ਦਿੱਤੀ ਸੀ, ਵੈਸੇ ਤੇ ਕਈ ਥਾਈਂ 5500 ਵੀ ਲਈ ਜਾਂਦੇ ਸੀ, ਤਾਂ ਜਿਹੜੀਆਂ ਇਹਨਾਂ ਨੇ ਲਿਸਟਡ ਕੀਤੀਆਂ ਸਨ ਲੈਬਾਂ, ਉਹਨਾਂ ਦੇ ਵਿੱਚ ਆਖਿਆ ਕਿ ਭਾਈ 4500 ਤੋਂ ਉੱਤੇ ਇਹ ਨਹੀਂ ਪੈਸੇ ਵਸੂਲ ਸਕਦੇ। ਤਾਂ 4500 ਰਕਮ ਤਦ ਬਹੁਤ ਵੱਡੀ ਰਕਮ ਹੋ ਜਾਂਦੀ ਆ ਜਦ ਤੁਹਾਡੀ ਕੋਈ ਲੇਬਰ ਨਹੀਂ ਚੱਲ ਰਹੀ, ਕੋਈ ਮਜ਼ਦੂਰੀ ਨਹੀਂ ਚੱਲ ਰਹੀ, ਕੋਈ ਕੰਮ ਧੰਦਾ ਨਹੀਂ ਚੱਲ ਰਿਹਾ, ਤੁਸੀਂ ਘਰਾਂ ਦੇ ਵਿੱਚ ਤੜੇ ਬੈਠੇ ਹੋ, ਔਰ ਉੱਤੋਂ ਇਹ ਵਿਪਤਾਨ ਪਈ ਕਿ ਤੁਸੀਂ ਪੋਜ਼ਿਟਿਵ ਨਿਕਲ ਆਏ ਬਦਕਿਸਮਤੀ ਨਾਲ, ਤਾਂ ਤੁਹਾਡੇ ਸਾਰੇ ਟੱਬਰ ਨੂੰ ਵੀ ਹੋ ਸਕਦਾ ਟੈਸਟ ਚੋਂ ਗੁਜ਼ਰਨਾ ਪਵੇ। ਤਾਂ ਉਸ ਸੂਰਤ ਦੇ ਵਿੱਚ ਬਹੁਤ ਵੱਡੀ ਰਕਮ ਬਣ ਜਾਂਦੀ ਆ। 45-50 ਤੁਸੀਂ ਲਾ ਲਓ, ਮੈਂ ਤਾਂ ਹਿਸਾਬ ਕਿਤਾਬ 'ਚੋਂ ਬਹੁਤ ਕਮਜ਼ੋਰ ਆ, ਜੇ 7 ਜੀ ਆ ਤਾਂ ਫਿਰ ਉਹਨੂੰ 7 ਨਾਲ ਗੁਣਾ ਕਰ ਲਓ, ਤਾਂ ਇੱਕ ਬਹੁਤ ਵੱਡੀ ਰਕਮ ਬਣ ਜਾਂਦੀ ਆ। ਤਾਂ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਭਾਈ ਇਹ ਰਕਮ ਜਿਹੜੀ ਆ ਉਹ ਚਾਹੇ ਤੇ ਤੁਸੀਂ ਉਹਨਾਂ ਤੋਂ ਛੁਡਾ ਦਿਓ ਤੇ ਚਾਹੇ ਤੁਸੀਂ ਆਪ ਭੁਗਤਾਨ ਕਰੋ। ਪਰ ਇਹਨਾਂ ਦੀ ਕਿਸਮਤ ਚੰਗੀ ਆ ਕਿ ਉਹ ਜਿਹੜੀ ਆ ਗਈ ਆ ਹੁਣ ਰੈਪਿਡ ਟੈਸਟਿੰਗ ਜਿਹੜੀ ਕਿੱਟ ਆ, ਬਹੁਤ ਜਲਦੀ ਬਹੁਤ ਛੇਤੀ ਉਹ ਰਿਜ਼ਲਟ ਜਿਹੜਾ ਉਹ ਦੇ ਦਿਆ ਕਰੂਗੀ।
ਤਾਂ ਬਹਰਹਾਲ ਉਹ ਜਿੰਨੀ ਟੈਸਟਿੰਗ ਛੇਤੀ ਕਰ ਲੈਣਗੇ ਮੇਰੇ ਖਿਆਲ ਦੇ ਨਾਲ ਓਨਾ ਹੀ ਵਧੀਆ, ਕਿਉਂਕਿ ਅੱਗੇ ਚੱਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਸਟਿੰਗ ਜਿਹੜੀ ਆ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ। ਕਿਉਂਕਿ ਇਟਲੀ ਦੇ ਵਿੱਚ ਵੇਖੋ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ, ਇਟਲੀ ਕੀ ਕਰਨ ਜਾ ਰਿਹਾ, ਕੋ ਨਵੇਕਲਾ ਤਜਰਬਾ ਕਰਨ ਜਾ ਰਿਹਾ ਔਰ ਪੂਰੀ ਦੁਨੀਆ ਜਿਹੜੀ ਆ ਉਸ ਤਜਰਬੇ ਨੂੰ ਵੇਖ ਰਹੀ ਆ। ਉਹ ਕਰਨ ਜਾ ਰਿਹਾ ਇਮਿਊਨਿਟੀ ਟੈਸਟ ਆ। ਮਤਲਬ ਇਮਿਊਨਿਟੀ ਟੈਸਟ ਤੁਸੀਂ ਬਹੁਤ ਛੇਤੀ ਸਮਝ ਸਕਦੇ ਹੋ ਕਿ ਉਹਨਾਂ ਨੇ ਵੇਖਣਾ ਕਿ ਐਂਟੀਬਾਡੀ ਕਿਹਦੀ ਜਿਹੜੀ ਆ ਸਟਰੋਂਗ ਹੈ, ਇਸ ਵੇਲੇ ਐਂਟੀਬਾਡੀ ਕਿਹਦੇ ਵਿੱਚ ਕਿੰਨੀ ਆ, ਕਿੰਨੀ ਲੜ ਸਕਣ ਦੀ ਸਮਰੱਥਾ ਰੱਖਦੀ ਆ। ਤਾਂ ਉਹ ਦੋ ਵਰਗ ਕਰ ਲੈਣਗੇ, ਇੱਕ ਜਿਹੜੇ ਬੰਦੇ ਇਸ ਵੇਲੇ ਕਰੋਨਾ ਵਾਇਰਸ ਨਾਲ ਨਹੀਂ ਲੜ ਸਕਦੇ ਜਾਂ ਲੜ ਕੇ ਬਹੁਤ ਜ਼ਿਆਦਾ ਝੰਬੇ ਹੋਏ ਆ, ਉਹ ਇੱਕ ਸਾਈਡ ਤੇ, ਔਰ ਇੱਕ ਉਹ ਬੰਦੇ ਜਿਹੜੇ ਫਿੱਟ ਫਾਟ ਐਂਟੀਬਾਡੀ ਜਿਨ੍ਹਾਂ ਦੀ ਸਹੀ ਕੰਮ ਕਰਦੀ ਆ। ਤਾਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲਾਕਡਾਊਨ ਖੋਲ ਕੇ, ਲਾਕਡਾਊਨ ਤਾਂ ਵੈਸੇ ਤਕਰੀਬਨ ਉਹ ਢਿੱਲਾ ਕਰੀ ਬੈਠੇ ਆ, ਲਾਕਡਾਊਨ ਖੋਲ ਕੇ ਉਹਨਾਂ ਨੂੰ ਮੈਦਾਨ 'ਚ ਉਤਾਰ ਦੇਣਗੇ ਕਿ ਤੁਸੀਂ ਐਕਟੀਵਿਟੀ ਜਿਹੜੀ ਆ ਉਹ ਕਰੋ। ਸੋ ਇਹ ਜਿਹੜਾ ਟੈਸਟ ਆ ਇਹ ਵੀ ਇੱਕ ਬਹੁਤ ਦਿਲਚਸਪ ਟੈਸਟ ਹੈ ਜੋ ਇਟਲੀ ਕਰਨ ਜਾ ਰਿਹਾ। ਤਾਂ ਜੋ ਇੰਡੀਆ ਦੇ ਵਿੱਚ ਇਹ ਚੀਜ਼ ਆਈ ਆ ਕਿ ਰੈਪਿਡ ਟੈਸਟਿੰਗ ਕਿਟ ਜਿਹੜੀ ਇਹਨਾਂ ਨੇ ਬਣਾਈ ਆ, ਇਹ ਵੀ ਠੀਕ ਆ। ਤਾਂ ਜੋ ਸੁਪਰੀਮ ਕੋਰਟ ਨੇ ਕੀਤਾ ਇਹ ਵੀ ਮਸਲਾ ਠੀਕ ਆ, ਪਰ ਇਟਲੀ ਤੇ ਨਿਗਾਹ ਲੱਗੀ ਆ ਕਿ ਜੇ ਉਹਨਾਂ ਦਾ ਤਜਰਬਾ ਸਫਲ ਹੋ ਜਾਂਦਾ ਤਾਂ ਉਹ ਤਜਰਬਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਦੇਸ਼ ਕਰਦੇ ਨਜ਼ਰ ਆਉਣਗੇ। ਜੀ ਜੀ ਬਿਲਕੁਲ, ਐਂਟੀਬਾਡੀਜ਼ ਦੇ ਨਾਲ ਚੈੱਕ ਹੋਊਗਾ। ਇਹ ਵੀ ਉਹਨਾਂ ਨੇ ਚੈੱਕ ਕਰਨਾ ਵੀ ਕਿਹਨੂੰ ਹੋ ਹਟਿਆ ਹੈ ਅਤੇ ਕਿਹਨੂੰ ਨਹੀਂ। ਜਿਹਦੇ 'ਚ ਐਂਟੀਬਾਡੀਜ਼ ਹੋਣਗੀਆਂ ਇਹਦਾ ਮਤਲਬ ਆ ਵੀ ਉਹ ਕਰੋਨਾ ਵਾਇਰਸ ਤੋਂ ਇੱਕ ਵਾਰੀ ਪੀੜਤ ਹੋ ਕੇ ਠੀਕ ਵੀ ਹੋ ਗਿਆ। ਸੋ ਲੋਕਾਂ ਦੇ ਵਿੱਚ ਹੋਰ ਵਿਸ਼ਵਾਸ ਵੀ ਜਿਹੜਾ ਵੱਧਦਾ ਵੀ ਕੋਈ ਨਹੀਂ, ਆਪਾਂ ਇਸ ਦੇ ਵਿੱਚੋਂ ਸਾਰੇ ਜਾਣੇ ਮਿਲ ਜੁਲ ਕੇ ਨਿਕਲ ਸਕਦੇ ਹਾਂ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਐਡਵਾਈਜ਼ਰੀ ਅਤੇ ਸਰਕਾਰੀ ਪੱਤਰ ਨੇ ਸਰਕਾਰ ਦੀ ਜਿਹੜੀ ਕਰਾਈ ਹੈ ਫਜੀਹਤ। ਦੇਖੋ, ਸਰਕਾਰ ਦੀ ਫਜ਼ੀਅਤ ਇਸ ਕਰਕੇ ਹੋਈ, ਇਹਨਾਂ ਦਾ ਇੱਕ ਲੈਟਰ ਹੈ ਜਿਹੜਾ ਉਹ ਮੀਡੀਆ ਤੱਕ ਪਹੁੰਚ ਗਿਆ, ਸਾਰਿਆਂ ਨੇ ਉਹ ਟੈਲੀਕਾਸਟ ਵੀ ਕਰ ਦਿੱਤੀ ਖਬਰ ਕਿ ਅਸਲ ਦੇ ਵਿੱਚ ਕਰਫਿਊ ਹੈ ਜਿਹੜਾ ਉਹ ਐਕਸਟੈਂਡ ਹੋਣ ਜਾ ਰਿਹਾ। ਅਸਲ ਦੇ ਵਿੱਚ ਇਹਨਾਂ ਨੇ ਕੀਤੀ ਸੀ ਐਡਵਾਈਜ਼ਰੀ ਜਾਰੀ ਆਪਣੇ ਮੁਲਾਜ਼ਮਾਂ ਨੂੰ ਕਿ ਘਰੇ ਬੈਠ ਕੇ ਕੰਮ ਕਰੋ, ਵੀਡੀਓ ਕਾਨਫਰੰਸਿੰਗ ਕਰੋ, ਈਮੇਲਿੰਗ ਜ਼ਿਆਦਾ ਕਰੋ, ਜਿਹੜੇ ਡੀ ਦਰਜੇ ਦੇ ਆ ਉਹ ਇਸ ਤਰ੍ਹਾਂ ਕੰਮ ਕਰਨ, ਡਰਾਈਵਰ ਜਿਹੜੇ ਆ ਉਹਨਾਂ ਨੂੰ ਲੋੜ ਵੇਲੇ ਹੀ ਬੁਲਾਇਆ ਜਾਵੇ। ਮਤਲਬ ਕਿ ਇਸ ਤਰ੍ਹਾਂ ਦੀ ਐਡਵਾਈਜ਼ਰੀ ਇਹਨਾਂ ਨੇ ਜਾਰੀ ਕੀਤੀ ਸੀ। ਪਰ ਉਹਦੇ ਵਿੱਚ ਜਿਹੜਾ ਨੁਕਤਾ ਨੰਬਰ 8 ਸੀਗਾ ਉਹ ਇੱਕ ਬੜੀ ਦਿਲਚਸਪ ਰਾਜ਼ਦਾਰੀ ਵਿੱਚ ਲੁਕਾਈ ਬੈਠਾ ਸੀਗਾ। ਤਾਂ ਉਹ ਨੁਕਤਾ ਕੀ ਸੀਗਾ, ਉਹਦੇ ਵਿੱਚ ਖਾਸ ਤੌਰ ਤੇ ਇਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਕਰਫਿਊ ਹੈ ਜਿਹੜਾ ਉਹ 14 ਤੋਂ ਹੁਣ 30 ਤੱਕ ਐਕਸਟੈਂਡ ਕੀਤਾ ਜਾ ਰਿਹਾ। ਤਾਂ ਇਹਦੇ ਵਿੱਚ ਹੀ ਸਾਰਾ ਭੇਤ ਖੁੱਲ੍ਹ ਗਿਆ, ਕਿਉਂਕਿ ਇਹ ਜਿਹੜਾ ਪੱਤਰ ਜਾਰੀ ਕੀਤਾ ਸੀ ਉਹ ਕਿਸੇ ਕਲਰਕ ਨੇ ਜਾਰੀ ਨਹੀਂ ਸੀ ਕੀਤਾ, ਕਿਸੇ ਸੁਪਰੀਡੈਂਟ ਨੇ ਨਹੀਂ ਸੀ ਜਾਰੀ ਕੀਤਾ, ਕਿਸੇ ਸਧਾਰਨ ਅਫਸਰ ਨੇ ਨਹੀਂ ਸੀ ਜਾਰੀ ਕੀਤਾ। ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵੱਲੋਂ ਜਿਹੜੀ ਆਮ ਤਾਲਮੇਲ ਸ਼ਾਖਾ ਹੁੰਦੀ ਉਹਨਾਂ ਦੀ, ਉਹਨਾਂ ਵੱਲੋਂ ਪੱਤਰਕਾ ਜਿਹੜੀ ਉਹ ਜਾਰੀ ਕੀਤੀ ਗਈ ਸੀਗੀ। ਤਾਂ ਉੱਤੇ ਰੌਲਾ ਪੈ ਗਿਆ ਕਿ ਦੇਖੋ ਕੈਬਨਿਟ ਦੀ ਮੀਟਿੰਗ ਨਹੀਂ ਹੈ। ਹੁਣ ਦੇਖੋ ਬੜਾ ਬੇਸਿਕ ਜਿਹਾ ਇੱਕ ਸਵਾਲ ਉੱਠੇਗਾ ਨਾ ਕਿ ਕੈਬਨਿਟ ਦੀ ਮੀਟਿੰਗ ਤੇ ਹੋਈ ਨਹੀਂ, ਕੋਈ ਫੈਸਲਾ ਲਿਆ ਹੀ ਨਹੀਂ ਗਿਆ, ਤਾਂ ਕੋਈ ਇਹਨਾਂ ਨੇ ਹੁਣ ਤੱਕ ਦੀ ਸਥਿਤੀ ਦਾ ਅੰਕਲਨ ਵੀ ਨਹੀਂ ਕੀਤਾ, ਕੋਈ ਬਹੁਤੀ ਮੱਥਾ ਖਪਾਈ ਵੀ ਨਹੀਂ ਕੀਤੀ, ਬਹੁਤੀ ਕੋਈ ਟੈਸਟਿੰਗ ਵੀ ਨਹੀਂ, ਬਹੁਤੇ ਕੋਈ ਅੰਕੜੇ ਵੀ ਨਹੀਂ। ਉਹ ਟੈਸਟਿੰਗ ਦੀ ਆਪਾਂ ਗੱਲ ਕਰ ਰਹੇ ਹਾਂ ਨਾ। ਹੁਣ ਦੇਖੋ, ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਲੈਣਾ ਤਾਂ ਟੈਸਟਿੰਗ ਇੱਕ ਫਿਰ ਨਿਰਣਾਇਕ ਫੈਕਟਰ ਹੋਏਗਾ। ਕਿਉਂ? ਕਿਉਂਕਿ ਤੁਹਾਨੂੰ ਹੌਟ ਸਪੌਟ ਦਾ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਹੌਟ ਸਪੌਟ ਹੈ ਤੁਹਾਡੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਜ਼ਿਲ੍ਹੇ ਤੁਹਾਡੇ ਬਚੇ ਆ। ਤਾਂ ਜਿਨ੍ਹਾਂ ਦੀ ਥਾਂ ਤੇ ਹੈ ਮਤਲਬ ਕਿ ਇਨਫੈਕਟਡ ਏਰੀਆਜ਼ ਨੇ ਜਿਹੜੇ, ਉਹ ਕਿੰਨੇ ਕੁ ਆ, ਕਿੰਨੀ ਕੁ ਉਹ ਰੱਖਦੇ ਆ ਦੂਰੀ ਤੱਕ, ਕਿੰਨੀ ਕੁ ਚੇਨ ਵੱਡੀ ਆ। ਤਾਂ ਤੁਹਾਡਾ ਜਿਹੜਾ ਇੱਕ ਵਿਜ਼ਨ ਬਣੇਗਾ ਕਿ ਅਸੀਂ ਹਾਂ ਭਾਈ ਲਾਕਡਾਊਨ ਕਿੰਨੀ ਕੁ ਢਿੱਲ ਦੇ ਕੇ ਖੋਲ ਸਕਦੇ ਹਾਂ, ਕਿਹਨਾਂ ਇਲਾਕਿਆਂ 'ਚ ਖੋਲ ਸਕਦੇ ਹਾਂ, ਕਰਫਿਊ ਜੇ ਲਾਉਣਾ ਤਾਂ ਕਿਹਨਾਂ ਇਲਾਕਿਆਂ 'ਚ ਲਾ ਸਕਦੇ, ਤਾਂ ਹੀ ਲਾਉਂਗੇ ਨਾ ਜੇ ਤੁਹਾਡੇ ਕੋਲ ਇੱਕ ਡਾਟਾ ਹੋਏਗਾ। ਡਾਟਾ ਅੱਜ ਦੇ ਦੌਰ ਦੇ ਵਿੱਚ ਬਹੁਤ ਮਹੱਤਤਾ ਰੱਖਦਾ। ਤਾਂ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ, ਕਿਉਂਕਿ ਤੁਹਾਡੀ ਟੈਸਟਿੰਗ ਹੈ ਜਿਹੜੀ ਇਹਨਾਂ ਦੀ ਐਪ ਦੇ ਮੁਤਾਬਕ ਮੇਰੇ ਖਿਆਲ ਦੇ ਨਾਲ 5000 ਦੇ ਕਰੀਬ ਟੈਸਟਿੰਗ ਹੋਏਗੀ ਮਸਾਂ ਜੀ। ਮੈਨੂੰ ਨਹੀਂ ਲੱਗਦਾ ਕਿ ਬਹੁਤੀ ਜ਼ਿਆਦਾ ਪੰਜਾਬ ਦੇ ਵਿੱਚ ਟੈਸਟਿੰਗ ਹੋਈ ਆ, ਇੰਨੀ ਕੁ ਜ਼ਿਆਦਾ ਟੈਸਟਿੰਗ ਹੈ ਹੁਣ ਤੱਕ। ਤਾਂ ਤੁਹਾਨੂੰ ਇਹਦਾ ਮਤਲਬ ਕਿ ਕੋਈ ਸਹੀ ਡਾਟਾ ਹਾਲੇ ਤੱਕ ਪ੍ਰੋਵਾਈਡ ਨਹੀਂ ਹੋਇਆ। ਸੋ ਜਦ ਤੁਹਾਡੇ ਕੋਲ ਡਾਟਾ ਨਹੀਂ ਹੈ, ਤੁਸੀਂ ਇਸ ਤਰ੍ਹਾਂ ਦਾ ਫੈਸਲਾ ਇੱਕ ਆਪਣੇ ਪੱਧਰ ਤੇ, ਪ੍ਰਸ਼ਾਸਕੀ ਪੱਧਰ ਤੇ ਲੈ ਲਵੋ ਕਿ 30 ਤਰੀਕ ਤੱਕ ਕਰਫਿਊ ਜਿਹੜਾ ਉਹ ਅਸੀਂ ਐਕਸਟੈਂਡ ਕਰਦੇ ਹਾਂ। ਹਾਲਾਂਕਿ 14 ਤੱਕ ਜਿਹੜਾ ਲਾਕਡਾਊਨ ਹੈ ਇੰਡੀਆ ਸਰਕਾਰ ਦਾ, ਉਹਦੇ ਬਾਰੇ ਵੀ ਕੋਈ ਸਪਸ਼ਟ ਨਿਰਣਾ ਨਹੀਂ ਹਾਲੇ ਤੱਕ ਤੇ ਆਇਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਦਿਲਚਸਪ ਹੋ ਗਿਆ, ਵਿਵਾਦਤ ਵੀ ਹੋ ਗਿਆ ਕਿ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਕੈਬਨਿਟ ਮੀਟਿੰਗ ਬੁਲਾਈ ਤੋਂ ਬਗੈਰ ਹੀ ਕਰਫਿਊ ਐਕਸਟੈਂਡ ਕਰ ਦਿੱਤਾ। ਉਸ ਤੋਂ ਬਾਅਦ ਹਾਸੋ-ਹਾਣੀ ਸਥਿਤੀ ਉਸ ਵੇਲੇ ਹੋ ਗਈ ਸਰਕਾਰ ਦੀ, ਜਦੋਂ ਇਹਨਾਂ ਨੇ ਇੱਕ ਦੂਸਰਾ ਪੱਤਰ ਜਾਰੀ ਕਰ ਦਿੱਤਾ, ਕਹਿੰਦੇ ਕਿ ਜੀ ਪਹਿਲਾ ਜਿਹੜਾ ਉਹ ਐਡਵਾਈਜ਼ਰੀ ਪੱਤਰ ਸੀਗਾ ਉਹ ਵਾਪਸ ਲਿਆ ਜਾ ਰਿਹਾ ਤੇ ਇੱਕ ਜਿਹੜਾ ਕਰਫਿਊ ਆ ਉਹ ਐਕਸਟੈਂਡ ਨਹੀਂ ਕੀਤਾ ਜਾ ਰਿਹਾ। ਮਤਲਬ ਕਿ ਹਾਲੇ ਕੋਈ ਵਿਚਾਰ ਹੀ ਨਹੀਂ ਕੀਤਾ ਗਿਆ। ਸੋ ਇਹ
ਸਰਕਾਰ ਦੀ ਇਸ ਵੇਲੇ ਦੀ ਕਾਰਕਰਦਗੀ ਹੈ। ਬਹੁਤ ਹਾਸੋਹੀਣੀ ਜੀ ਸਥਿਤੀ ਹੋ ਗਈ ਸਰਕਾਰ ਦੀ। ਉਸ ਤਰ੍ਹਾਂ ਜੋ ਆਪਾਂ ਖਬਰਾਂ ਲਈਏ ਇਸੇ ਕਰੋਨਾ ਦੇ ਨਾਲ ਜੁੜੀਆਂ ਕੁਛ, ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਅੱਜ ਵੈਸੇ ਸਰਬਦਲੀ ਇੱਕ ਮੀਟਿੰਗ ਸੱਦੀ ਸੀਗੀ, ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ। ਤਾਂ ਉਹਦੇ ਵਿੱਚ ਇਹਨਾਂ ਨੇ ਸੰਕੇਤ ਦਿੱਤੇ ਆ ਕਿ ਲਾਕਡਾਊਨ ਜਿਹੜਾ ਵੱਧ ਸਕਦਾ। ਬਾਕੀ 11 ਅਪ੍ਰੈਲ ਨੂੰ ਇਹਨਾਂ ਨੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਕਰਨੀ, ਉਸੇ ਤਰ੍ਹਾਂ ਹੀ ਕਰਨਗੇ ਵੀਡੀਓ ਕਾਨਫਰੰਸਿੰਗ ਦੇ ਨਾਲ। ਤਾਂ ਅੰਤਮ ਫੈਸਲਾ ਉਦੋਂ ਬਾਅਦ ਹੀ ਬਣੂਗਾ। ਤਾਂ ਉਹਦੇ ਵਿੱਚ ਵੀ ਡਾਟਾ ਬਹੁਤ ਮਹੱਤਤਾ ਰੱਖੇਗਾ, ਕਿਉਂਕਿ 700 ਤੋਂ ਜ਼ਿਆਦਾ ਜ਼ਿਲ੍ਹੇ ਆ ਸਾਡੇ, ਤਾਂ ਉਹਨਾਂ ਦੇ ਵਿੱਚੋਂ 270 ਜਿਹੜੇ ਆ ਉਹ ਇਸ ਵੇਲੇ ਇਨਫੈਕਟਡ ਦੱਸੇ ਜਾ ਰਹੇ ਆ। ਤਾਂ ਬਾਕੀ ਜਿਹੜੇ ਬਚੇ ਹੋਏ ਆ ਉਹ ਉਸ ਹਿਸਾਬ ਕਿਤਾਬ ਦੇ ਨਾਲ ਜਦੋਂ ਉਹ ਤਰੀਕ ਆ ਜਾਏਗੀ ਨੇੜੇ, ਉਸ ਹਿਸਾਬ ਨਾਲ ਬਣਾਉਣਗੇ ਕਿ ਕੀ ਅੱਗੇ ਜਾ ਕੇ ਅਸੀਂ ਫੈਸਲਾ ਜਿਹੜਾ ਉਹ ਬਣਾ ਕੇ ਕੋਈ ਕਾਮਯਾਬੀ ਹਾਸਲ ਕਰ ਸਕਦੇ ਹਾਂ। ਤਾਂ ਉੱਦਾਂ ਇੰਡੀਆ ਦੇ ਵਿੱਚ 24 ਘੰਟੇ ਜਿਹੜੇ ਬੀਤੇ ਆ ਉਸ ਦਰਮਿਆਨ 35 ਮੌਤਾਂ ਫੇਰ ਹੋਈਆਂ। ਮਾਮਲੇ ਜਿਹੜੇ ਉਹ ਲਗਭਗ 55-5600 ਹੋ ਗਏ ਸਨ ਅੱਜ ਦੇਰ ਸ਼ਾਮ ਤੱਕ। ਇੱਦਾਂ ਹੀ ਭਾਰਤ ਦੇ ਜਾਮਨਗਰ 'ਚ ਕਰੋਨਾ ਨੇ ਇੱਕ 14 ਮਹੀਨੇ ਦੇ ਬੱਚੇ ਦੀ ਜਾਨ ਲਈ ਆ। ਮੇਰੇ ਖਿਆਲ ਦੇ ਨਾਲ ਦੁਨੀਆ ਦੇ ਵਿੱਚ ਜਿੰਨੇ ਵੀ ਮਰੀਜ਼ ਗੁਜ਼ਰੇ ਆ ਉਹਨਾਂ ਦੇ ਵਿੱਚੋਂ ਜਿਹੜੇ ਛੋਟੇ ਉਮਰ ਦੇ ਮਰੀਜ਼ ਆ ਉਹਨਾਂ ਦੇ ਵਿੱਚੋਂ ਇੱਕ ਇਹ ਹੋਏਗਾ। ਤਾਂ ਦੂਸਰੇ ਪਾਸੇ ਦੂਜੀ ਗੱਲ ਜਿਹੜੀ ਆ ਉਹ ਦਿੱਲੀ ਦੀ ਆ ਕਿ 576 ਮਾਮਲੇ ਹੋ ਗਏ ਸੀਗੇ ਅੱਜ ਸ਼ਾਮ ਤੱਕ, ਉਹਨਾਂ ਦੇ 9 ਮੌਤਾਂ ਉੱਥੇ ਹੋ ਗਈਆਂ। ਫਿਰ ਜੇ ਪੰਜਾਬ ਦੀ ਗੱਲ ਕਰੀਏ ਇੱਥੇ 100 ਤੋਂ ਵੱਧ ਗਿਣਤੀ ਟੱਪ ਗਈ ਆ। ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਕੁਲਤਾਰ ਸਿੰਘ ਸੰਧਵਾਂ, ਉਹਨਾਂ ਨੂੰ ਵੀ ਖੁਦ ਨੂੰ ਕੁਆਰੰਟੀਨ 'ਚ ਲਿਜਾਣਾ ਪਿਆ ਕਿਉਂਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਜਿਹੜਾ ਪੋਜ਼ਿਟਿਵ ਪਾਇਆ ਗਿਆ ਸੀਗਾ। ਸ਼ਾਇਦ ਫਰੀਦਕੋਟ ਵਾਲਾ ਉਹ ਮਾਮਲਾ ਜਿਹੜਾ ਇਹਨਾਂ ਦੇ ਰਿਸ਼ਤੇਦਾਰਾਂ ਦਾ ਹੋਣਾ। ਤਾਂ ਇਸੇ ਤਰ੍ਹਾਂ ਅੱਜ ਰਾਧਾ ਸਵਾਮੀ ਡੇਰਾ ਮੁਖੀ ਆ ਜਿਹੜੇ, ਉਹਨਾਂ ਦੇ ਨਾਲ ਕੈਬਨਿਟ ਮੰਤਰੀ ਸੋਢੀ ਦੀ ਮੁਲਾਕਾਤ ਹੋਈ। ਉਹ ਕਾਫੀ ਕੋਆਪਰੇਟ ਕਰ ਰਹੇ ਆ ਸਰਕਾਰ ਨੂੰ ਇਸ ਮੁੱਦੇ 'ਚ। ਤਾਂ ਦੂਸਰੇ ਪਾਸੇ ਫਰੀਦਕੋਟ 'ਚ ਕਰੋਨਾ ਵਾਇਰਸ ਦਾ ਅੱਜ ਦੂਸਰਾ ਮਾਮਲਾ ਸਾਹਮਣੇ ਆ ਗਿਆ। ਪਹਿਲਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਆ ਹੀ ਚੁੱਕਾ ਸੀਗਾ। ਇਸ ਤੋਂ ਇਲਾਵਾ ਜਲੰਧਰ ਦੇ ਸਿਵਲ ਹਸਪਤਾਲ 'ਚ ਅੱਜ ਮੈਡੀਕਲ ਸਟਾਫ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਲਗਾਤਾਰ ਹੋ ਰਹੇ ਆ ਜਿਹੜੇ ਕਿ ਸਰਕਾਰ ਦੀ ਜੋ ਜਨਤਕ ਹੈਲਥ ਸੈਕਟਰ ਦੀ ਇਸ ਵੇਲੇ ਬਦਹਾਲੀ ਆ ਉਹਦੇ ਤੇ ਮੋਹਰ ਆ ਕਿ ਲੋਕ ਸੱਚੇ ਹੀ ਰੋਂਦੇ ਆ। ਜਿਨ੍ਹਾਂ ਦੇ ਡਾਕਟਰਾਂ ਦਾ ਇਹ ਹਾਲ ਹੈ ਤਾਂ ਮਰੀਜ਼ਾਂ ਨੂੰ ਉੱਥੇ ਕਿਸ ਤਰ੍ਹਾਂ ਦੀ ਸਹਾਇਤਾ, ਕਿਸ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਦੇ ਹੋਣੇ ਆ, ਸਾਫ਼ ਜ਼ਾਹਰ ਹੋ ਜਾਂਦਾ। ਦੂਜਾ ਅੱਜ ਇੱਕ ਹੋਰ ਪੱਤਰ ਜਾਰੀ ਹੋ ਗਿਆ, ਮਤਲਬ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ WhatsApp ਯੂਨੀਵਰਸਿਟੀ 'ਚ ਹੁੰਦੇ ਆ, ਤਾਂ ਉਹਦੇ 'ਚ ਕਿਹਾ ਗਿਆ ਕਿ ਟੂਰਿਜ਼ਮ ਮੰਤਰਾਲੇ ਵੱਲੋਂ ਹੁਕਮ ਹੋ ਗਿਆ ਕਿ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ, ਰਿਜ਼ਾਰਟ ਵਗੈਰਾ ਬੰਦ ਰਹਿਣਗੇ। ਪਰ ਬਾਅਦ ਦੇ ਵਿੱਚ ਸਾਫ਼ ਕੀਤਾ ਗਿਆ ਟੂਰਿਜ਼ਮ ਮੰਤਰਾਲੇ ਵੱਲੋਂ ਕਿ ਐਸਾ ਕੋਈ ਹੁਕਮ ਨਹੀਂ ਹੋਇਆ। ਉਧਰ ਤ੍ਰਿਪਤਰਜਿੰਦਰ ਸਿੰਘ ਬਾਜਵਾ ਹੋਰੀਆਂ ਜਿਹੜੇ ਉਹ ਗੁਹਾਰ ਲਾ ਰਹੇ ਸੀਗੇ, ਕਹਿੰਦੇ ਕਿ ਕਿਸਾਨਾਂ ਤੇ ਦਾਨੀ ਪੁਰਸ਼ਾਂ ਨੂੰ ਗਊਸ਼ਾਲਾਵਾਂ 'ਚ ਚਾਰਾ ਪਹੁੰਚਾਉਣ ਲਈ ਅੱਗੇ ਆਉਣਾ ਚਾਹੀਦਾ। ਤੇ ਅੱਗੇ ਲੋਕ ਹੀ ਦਾਨੀ ਅੱਗੇ ਆਉਂਦੇ ਆ, ਸਰਕਾਰ ਤੇ ਵੈਸੇ ਹੀ ਪਿੱਛੇ ਰਹਿੰਦੀ ਆ। ਤੇ ਫਰੀਦਕੋਟ ਦੇ ਵਿੱਚੋਂ ਚੰਗੀ ਖਬਰ ਆਈ ਆ ਕਿ ਜਿਹੜੇ ਆਖਰੀ 61 ਸੈਂਪਲ ਘੱਲੇ ਸੀਗੇ ਉਹਨਾਂ 'ਚੋਂ 60 ਨੈਗੇਟਿਵ ਆ ਗਏ ਆ। ਤੇ ਉਧਰ ਮਨਪ੍ਰੀਤ ਬਾਦਲ ਨੇ ਵੀ ਆਪਣਾ ਵਾਅਦਾ ਨਿਭਾਉਂਦੇ ਆ 50 PPE ਕਿੱਟਾਂ ਜਿਹੜੀਆਂ ਸੀਗੀਆਂ ਉਹ ਅੱਜ ਸਿਵਲ ਹਸਪਤਾਲ ਬਠਿੰਡਾ 'ਚ ਮੁਹੱਈਆ ਕਰਵਾ ਦਿੱਤੀਆਂ। ਉਹ ਕਹਿੰਦੇ ਆ ਕਿ 200 ਹੋਰ PPE ਕਿੱਟਾਂ ਜਿਹੜੀਆਂ ਉਹ ਮੈਂ ਮੁਹੱਈਆ ਕਰਵਾ ਦੂੰਗਾ ਜੀ। ਜੀ ਜੀ। ਅਤੇ ਮਿੰਟੂ ਜੀ, ਇਹ ਜਿਹੜਾ PPE ਕਿੱਟਾਂ ਆ ਅਤੇ ਉੱਦਾਂ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਜਿਹੜਾ ਬੜੀ ਤੇਜ਼ੀ ਦੇ ਨਾਲ ਟੈਸਟ ਕਰਨ ਵਾਲਾ ਆ, ਉਹ ਕਿੰਨਾ ਕੁ ਟੈਸਟ ਜਿਹੜੇ ਅਵੇਲੇਬਲ ਹੈਗੇ ਆ ਭਾਰਤ ਦੇ ਵਿੱਚ ਜਿਹਦੇ 'ਤੇ ਟੈਸਟ ਕਰਕੇ ਕੀਤਾ ਜਾ ਸਕਦਾ ਆ? ਕੋਈ ਉਹ ਆંકੜਾ ਇਹਨਾਂ ਨੇ ਦੱਸਿਆ ਹੈਗਾ? ਮਤਲਬ ਕਿ ਜਿਹੜੀ ਕਿੱਟਾਂ ਦੀ ਇਸ ਵੇਲੇ ਗਿਣਤੀ ਪੁੱਛਦੇ ਹੋ ਜੀ ਜੀ ਜੀ, ਟੈਸਟਿੰਗ ਕਿੱਟਾਂ ਦੀ ਕਿੰਨੀ ਕੁ ਗਿਣਤੀ ਹੈਗੀ ਆ? ਮੇਰੇ ਖਿਆਲ ਦੇ ਨਾਲ ਇਸ ਵੇਲੇ ਕੈਪੈਸਿਟੀ ਹੋਏਗਾ ਕਿਉਂਕਿ ਬਾਕੀ ਤੇ ਅੱਗੇ ਤਾਂ ਸਾਰੀਆਂ ਇੰਪੋਰਟ ਕਰਨੀਆਂ ਪੈਂਦੀਆਂ ਸੀ ਇਹਨਾਂ ਨੂੰ। ਤਾਂ ਤੁਸੀਂ ਲਾ ਕੇ ਚੱਲੋ ਕਿ ਕੋਈ 1 ਮਿਲੀਅਨ 2 ਮਿਲੀਅਨ ਤੇ ਹੋ ਗਿਆ ਨਾ, ਉਨੇ ਕੁ ਤਾਂ ਇਹ ਕਰਨਗੇ। 1 ਮਿਲੀਅਨ 2 ਮਿਲੀਅਨ ਇਹ ਨਹੀਂ ਕੋ ਮੰਨ ਕੇ ਚਲੋ, ਮੇਰੀ ਆਪਣੀ ਜ਼ਾਤੀ ਆਬਜ਼ਰਵੇਸ਼ਨ ਆ ਕਿ 1 ਜਾਂ 2 ਮਿਲੀਅਨ ਤੱਕ ਇਹ ਲੈ ਕੇ ਜਾਣਗੇ ਰੀਚ ਨੂੰ। ਪਰ ਹਾਲ ਦੀ ਘੜੀ ਇੰਨੀ ਨਹੀਂ ਹੋਏਗੀ, ਇਹਨੂੰ ਉੱਥੋਂ ਤੱਕ ਲਿਜਾਣ ਦਾ ਯਤਨ ਕਰਨਗੇ ਕਿਉਂਕਿ ਇੰਨੀ ਕੁ ਟੈਸਟਿੰਗ ਤੇ ਚਾਹੀਦੀ ਹੈ ਨਾ। ਤੁਹਾਡੇ ਇੱਥੇ ਮੇਰੇ ਖਿਆਲ ਦੇ ਨਾਲ ਆਲਮੋਸਟ 15 ਲੱਖ ਤੱਕ ਪਹੁੰਚ ਗਏ ਹੋਣੇ ਆ, 1.5 ਮਿਲੀਅਨ ਤੱਕ। ਤਾਂ ਤੁਹਾਡੀ ਵਸੋਂ ਜਿਹੜੀ ਆ ਉਹ ਤੁਹਾਡੀ ਵਸੋਂ ਹੈਗੀ ਆ 35 ਕਰੋੜ, ਜੇ ਮੈਂ ਗਲਤ ਨਹੀਂ ਆ। ਤਾਂ ਇੱਥੇ ਅਸੀਂ ਹੈਗੇ ਆ 135 ਕਰੋੜ। ਤਾਂ ਸਾਨੂੰ ਘੱਟੋ ਘੱਟ 2 ਮਿਲੀਅਨ ਤੱਕ ਜਾਣਾ ਪਊਗਾ, 2 ਮਿਲੀਅਨ ਤੱਕ ਮਿਨੀਮਮ ਜਾਣਾ ਪਊਗਾ ਮੇਰਾ ਮੰਨਣਾ। ਤਾਂ ਇਹ ਵੀ ਮੰਨ ਕੇ ਚੱਲ, ਜੇ ਮੇਰੇ ਵਰਗਾ ਬੰਦਾ ਮੰਨਦਾ ਕਿ 2 ਮਿਲੀਅਨ ਤੱਕ ਸਾਨੂੰ ਜਾਣਾ ਪਊਗਾ ਤਾਂ ਇਹ ਜਿਹੜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵਾਲੇ ਆ ਇਹ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਹੋਣਗੇ ਕਿ ਮਿਨੀਮਮ 2 ਮਿਲੀਅਨ ਦਾ ਟਾਰਗੇਟ ਰੱਖ ਕੇ ਹੀ ਚੱਲਿਆ ਜਾਵੇ। ਜੀ ਜੀ ਬਿਲਕੁਲ। ਹਾਂਜੀ, ਆਪਣੇ ਅਮਰੀਕਾ ਦੇ ਵਿੱਚ ਆਲਰੇਡੀ 21 ਲੱਖ ਲੋਕਾਂ ਦੀ ਟੈਸਟਿੰਗ ਜਿਹੜੀ ਆ ਉਹ ਮੁਕੰਮਲ ਹੋ ਚੁੱਕੀ। ਰੋਜ਼ਾਨਾ ਹੀ ਜਿਹੜੇ ਆ 1 ਲੱਖ ਤੋਂ ਵੱਧ ਜਿਹੜੀ ਟੈਸਟਿੰਗ ਆ ਇੱਥੇ ਲਗਾਤਾਰ ਕੀਤੀ ਜਾ ਰਹੀ ਆ। ਅਜੇ ਵੀ ਇੱਥੇ ਵੀ ਕਹਿੰਦੇ ਆ ਵੀ ਇਹ ਘੱਟ ਆ ਸੋ, ਪਰ ਚਲੋ ਹੌਲੀ ਹੌਲੀ ਜਿਹੜਾ ਇੱਥੇ ਵੀ ਵੱਧ ਰਿਹਾ ਆ। ਇੱਥੇ ਵੀ ਹੁਣ ਨਵੀਆਂ ਜਿਹੜੀਆਂ ਟੈਸਟ ਕਿੱਟਾਂ ਆ ਉਸ ਨੂੰ ਅਪਰੂਵਲ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ ਆ।
ਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਖਬਰ ਉਸ ਤੇ ਨਜ਼ਰ ਮਾਰੀ ਤੇ ਕਹਿੰਦੇ ਭਾਰਤ ਵਿੱਚ ਫਸੇ ਆਸਟ੍ਰੇਲੀਆ ਵਾਸੀਆਂ ਦੇ ਲਈ ਖੁਸ਼ੀ ਦੀ ਖਬਰ ਆ। ਹਾਂਜੀ, ਖੁਸ਼ੀ ਦੀ ਖਬਰ ਇਹ ਹੈ ਕਿ ਉਹਨਾਂ ਨੂੰ ਇੱਧਰੋਂ ਖੜਿਆ ਜਾਊਗਾ। ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਵਾਲੇ ਨਾਗਰਿਕ ਕੁਛ ਸੀਗੇ, ਕੁਛ ਕੈਨੇਡਾ ਵਾਲੇ, ਉਹ ਤੇ ਬੀਤੀ ਰਾਤ ਜਿਹੜੇ ਆ ਉੱਧਰੋਂ ਚੜ੍ਹ ਗਏ ਤੇ ਕੁਛ ਨੇ ਅੱਜ ਰਾਤ ਮੇਰੇ ਖਿਆਲ ਦੇ ਨਾਲ ਚੜ੍ਹ ਜਾਣਾ। 2-3 ਦਿਨ ਉਹਨਾਂ ਦੀਆਂ ਫਲਾਈਟਾਂ ਹੈਗੀਆਂ। ਤਾਂ ਆਸਟ੍ਰੇਲੀਆ ਵਾਲਿਆਂ ਵਾਸਤੇ ਵੀ ਇਹ ਖੁਸ਼ੀ ਦੀ ਖਬਰ ਆਈ ਆ ਕਿ ਜਿਹੜੇ ਉਹਨਾਂ ਦੇ ਨਾਗਰਿਕ ਇੱਧਰ ਫਸੇ ਹੋਏ ਸਨ ਇੰਡੀਆ ਦੇ ਵਿੱਚ, ਤਾਂ ਉਹਨਾਂ ਨੂੰ ਕੱਢਣ ਦਾ ਉਹਨਾਂ ਨੇ ਉਪਰਾਲਾ ਜਿਹੜਾ ਸ਼ੁਰੂ ਕਰ ਦਿੱਤਾ। ਮਤਲਬ ਕਿ ਉਹੀ ਇੱਕ ਜ਼ਰੀਆ ਬਣਾਇਆ ਕਿ ਚਾਰਟਰਡ ਪਲੇਨ ਆ ਜਿਹੜੇ ਉਹ ਲਿਆਂਦੇ ਜਾਣ, ਉਹਨਾਂ ਦੇ ਜ਼ਰੀਏ ਮਤਲਬ ਕਿ ਇੱਥੋਂ ਜਿੱਥੇ ਜਿੱਥੇ ਵੀ ਹੈਗੇ ਆ ਕੱਢੇ ਜਾਣ। ਤਾਂ ਈਮੇਲਿੰਗ ਹੋ ਗਈ ਹੈ ਸ਼ੁਰੂ, ਮਤਲਬ ਕਿ ਜਿੱਥੇ ਜਿੱਥੇ ਬੰਦੇ ਬੈਠੇ ਸਨ ਉਹਨਾਂ ਨੇ ਈਮੇਲ ਨਾਲ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ। ਤੇ ਇਹ ਜਿਹੜੀਆਂ ਉਡਾਨਾਂ ਹੈਗੀਆਂ ਉਹ ਮੇਰੇ ਖਿਆਲ ਦੇ ਨਾਲ ਚੱਲੂਗੀਆਂ ਸ਼ੁੱਕਰਵਾਰ ਤੇ ਸ਼ਨੀਵਾਰ। ਇਹ ਸ਼ਾਇਦ 2 ਦਿਨ ਚੱਲਣਗੀਆਂ। ਹੁਣ ਪੱਕਾ ਨਹੀਂ ਪਤਾ ਕਿ ਸ਼ੁੱਕਰਵਾਰ ਚੱਲ ਕੇ ਉੱਥੇ ਪਹੁੰਚਣੀਆਂ ਜਾਂ ਵੈਸੇ ਕਿਹਾ ਜਾ ਰਿਹਾ ਮੁੱਢਲੇ ਤੌਰ ਤੇ ਕਿ 2 ਦਿਨ ਦਾ ਸ਼ਾਇਦ ਹੋਏਗਾ, ਪਰ ਸ਼ੁੱਕਰਵਾਰ ਨੂੰ ਜ਼ਰੂਰ ਹੈ ਉਡਾਨ ਭਰ ਕੇ, ਕਿ ਸ਼ਨੀਵਾਰ ਜਿਹੜੀ ਪਹਿਲੀ ਫਲਾਈਟ ਆ ਉਹ ਮੈਲਬੌਰਨ ਪਹੁੰਚ ਜਾਏਗੀ। ਹੁਣ ਦੂਸਰੀ ਕਿੱਦਣ, ਉਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰ ਸਕਦਾ, ਪਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ 2 ਫਲਾਈਟਾਂ ਜਿਹੜੀਆਂ ਮਿਨੀਮਮ ਹੋ ਸਕਦੀਆਂ। ਤੇ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੇ ਇੱਧਰ ਫਸੇ, ਹੁਣ ਜਿਸ ਤਰ੍ਹਾਂ ਮੈਂ ਕੱਲ ਇੱਕ ਜੋੜੇ ਦਾ ਦੇਖ ਰਿਹਾ ਸੀਗਾ, ਸ਼ਾਇਦ ਅਮਰੀਕਨ ਜੋੜਾ ਸੀਗਾ, ਉਹਨਾਂ ਦੋਨਾਂ ਦੀ ਹੀ ਉਮਰ ਜਿਹੜੀ ਸੀਗੀ ਉਹ ਲਗਭਗ ਲਾ ਲਓ ਕਿ 80-85 ਸਾਲ ਸੀਗੀ। ਤੇ ਉਹ ਕਹਿੰਦੇ ਕਿ ਅਸੀਂ ਇੱਥੇ ਆਏ ਸਾਂ ਇੱਕ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ, ਅਚਾਨਕ ਜਿਹੜੀਆਂ ਫਲਾਈਟਾਂ ਆ ਉਹ ਕੈਂਸਲ ਹੋ ਗਈਆਂ, ਰੱਦ ਹੋ ਗਈਆਂ। ਉਸ ਤੋਂ ਬਾਅਦ ਅਸੀਂ ਇੱਥੇ ਦੇ ਇੱਥੇ ਫਸ ਗਏ, ਬੱਚੇ ਸਾਡੇ ਜਿਹੜੇ ਅਮਰੀਕਾ 'ਚ ਆ, ਤਾਂ ਅਸੀਂ ਹੁਣ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਕਿੰਨਾ ਕੁ ਚਿਰ ਇੱਥੇ ਰਹੀਏ। ਤਾਂ ਉਹਨਾਂ ਦਾ ਬਹੁਤ ਜ਼ਿਆਦਾ ਦਿਲ ਕਰਦਾ ਸੀਗਾ ਕਿ ਅਸੀਂ ਆਪਣੇ ਪਰਿਵਾਰ 'ਚ ਜਾਈਏ। ਤਾਂ ਐਸੇ ਬਹੁਤ ਸਾਰੇ ਲੋਕ ਆ ਜਿਹੜੇ ਸਡਨਲੀ ਫਸ ਗਏ, ਸਟਕ ਹੋ ਗਏ। ਤਾਂ ਉਹਨਾਂ ਵਾਸਤੇ ਇੱਥੇ ਰਹਿਣਾ ਜਿਹੜਾ ਉਹ ਉੱਦਾਂ ਹੀ ਜਿਵੇਂ ਭਾਰਾ ਭਾਰਾ ਲੱਗਦਾ, ਕਿਉਂਕਿ 4 ਦਿਨ ਹੁੰਦਾ ਬੰਦਾ ਪ੍ਰਾਹੁਣਾਚਾਰੀ 'ਚ ਕੱਟਦਾ, ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ, ਡਰ ਦਾ ਮਾਹੌਲ ਬਣ ਜਾਵੇ, ਪਿੱਛੇ ਕਾਰੋਬਾਰ ਦਾ ਵੀ ਫਿਕਰ ਪੈ ਜਾਵੇ, ਫਿਰ ਹਰੇਕ ਨੂੰ ਆਪੋ ਧਾਪੀ ਹੁੰਦੀ ਹੈ ਕਿ ਛੇਤੀ ਤੋਂ ਛੇਤੀ ਨਿਕਲੀਏ। ਸੋ ਈਮੇਲ ਦੇ ਰਾਹੀਂ ਇਹਨਾਂ ਦੇ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ। ਤਾਂ ਦੇਖਦੇ ਹਾਂ ਕਿ ਕਦ ਤੱਕ ਕਿੰਨੀ ਗਿਣਤੀ ਦੇ ਵਿੱਚ ਇਹ ਜਿਹੜੇ ਆਸਟ੍ਰੇਲੀਅਨ ਨਾਗਰਿਕ ਆ ਉਹ ਕੱਢ ਲਏ ਜਾਂਦੇ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਕਿਸਾਨਾਂ ਨੂੰ ਕਣਕ ਦਾ ਭਾਅ 1925 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਦਾ ਆਇਆ ਬਿਆਨ। ਹਾਂਜੀ, ਕੁਛ ਲੋਕ ਖੁਸ਼ ਹੋਈ ਜਾਂਦੇ ਸਨ। ਉਹ ਕਿ ਚਿੱਠੀ ਵਾਇਰਲ ਹੋਈ ਸੀ ਕਿ ਤੁਸੀਂ ਵੀ ਪੜ੍ਹੀ ਹੋਣੀ ਆ ਕਿ ਦੇਖੋ ਜੀ ਇਹ ਜਿਹੜੀ ਕਣਕ ਕੋਈ ਲੈ ਕੇ ਆਊਗਾ ਮਈ ਦੇ ਵਿੱਚ ਉਹਨੂੰ 200 ਬੋਨਸ ਮਿਲੇਗਾ, ਜਿਹੜਾ ਕੋਈ ਜੂਨ ਦੇ ਵਿੱਚ ਲਿਆਏਗਾ ਉਹਨੂੰ ਇੰਨਾ ਮਿਲੇਗਾ। ਮੇਰੇ ਖਿਆਲ ਦੇ ਨਾਲ 100 ਮਈ ਵਾਲੇ ਨੂੰ, ਜੂਨ ਵਾਲੇ ਨੂੰ ਅਸੀਂ 200 ਦੇਵਾਂਗੇ। ਇਸ ਤਰ੍ਹਾਂ ਕਰਕੇ ਇੱਕ ਚਿੱਠੀ ਵਾਇਰਲ ਹੋਈ ਸੀਗੀ। ਉਹ ਚਿੱਠੀ ਫੇਕ ਨਹੀਂ ਸੀਗੀ, ਚਿੱਠੀ ਸਹੀ ਸੀਗੀ, ਪਰ ਉਹਦੇ ਵਿੱਚ ਕੀ ਦਿੱਕਤ ਸੀਗੀ ਕਿ ਉਹ ਕੋਈ ਫੈਸਲਾ ਨਹੀਂ ਸੀਗਾ ਪੰਜਾਬ ਸਰਕਾਰ ਦਾ ਕਿ ਅਸੀਂ ਬੋਨਸ ਦੇ ਰਹੇ ਹਾਂ। ਉਹਦੇ ਵਿੱਚ ਉਹਨਾਂ ਨੇ ਸਿਰਫ ਤੇ ਸਿਰਫ ਇੱਕ ਸਿਫਾਰਿਸ਼ ਕੀਤੀ ਸੀਗੀ ਕੇਂਦਰ ਸਰਕਾਰ ਨੂੰ ਕਿ ਜੇ ਤੁਸੀਂ ਮੰਨ ਲਓ ਮਤਲਬ ਕਿ 1 ਮਹੀਨੇ ਵਾਸਤੇ 100 ਰੁਪਈਆ, ਤੇ ਜੇ ਕੋਈ 2 ਮਹੀਨੇ ਕਣਕ ਲੇਟ ਲੈ ਕੇ ਆਵੇ ਉਹਨੂੰ 200 ਰੁਪਈਆ ਬੋਨਸ ਅਸੀਂ ਕੁਆਂਟਲ ਦਾ ਦਈਏ। ਤਾਂ ਉਹਦੇ ਨਾਲ ਕੀ ਆ ਕਿ ਮੰਡੀਆਂ 'ਚ ਯਕਦਮ ਰਸ਼ ਨਹੀਂ ਪਊਗਾ। ਤਾਂ ਉਹ ਕੇਂਦਰ ਨੇ ਕਦੇ ਵੀ ਨਹੀਂ ਮੰਨਣਾ, ਕਿਉਂਕਿ ਆਪਾਂ ਨੂੰ ਪਤਾ ਉਹ ਜਿਹੋ ਜਿਹੀ ਸਥਿਤੀ ਦੇ ਵਿੱਚ ਹੈਗੇ ਆ। ਉਹ ਤੇ ਸੰਸਦ ਮੈਂਬਰਾਂ ਦੇ ਹੁਣ ਇਸ ਵੇਲੇ ਜਿਹੜੇ ਆਪਣੇ ਉਹਨਾਂ ਦੇ ਹੈਗੇ ਸੀਗੇ ਭੱਤੇ ਵਗੈਰਾ ਉਹ ਕੱਟੀ ਖਲੋਤੇ ਆ, ਜੋ ਉਹਨਾਂ ਨੂੰ ਵਿਕਾਸ ਲਈ ਮਿਲਦੇ ਸੀਗੇ, MP ਲੈਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉਹ ਡਿਵੈਲਪਮੈਂਟ ਫੰਡ ਵੀ ਜਿਹੜੇ ਰੋਕ ਦਿੱਤੇ ਗਏ 2 ਸਾਲ ਵਾਸਤੇ। ਤਾਂ ਕੇਂਦਰ ਸਰਕਾਰ ਇਸ ਪੋਜੀਸ਼ਨ ਦੇ ਵਿੱਚ ਹੈ ਨਹੀਂ ਕਿ ਇਸ ਤਰ੍ਹਾਂ ਦਾ ਬੋਨਸ ਜਿਹੜਾ ਉਹ ਇੱਕ ਰਾਜ ਨੂੰ ਦੇ ਦੇਵੇ, ਜਿਹਨੂੰ ਇੱਕ ਵੱਖਰੇ ਤੌਰ ਤੇ ਤਕਰੀਬਨ 23,000 ਕਰੋੜ ਰੁਪਈਆ ਉਹਨੇ ਅਦਾ ਕਰਨਾ। 23,000 ਕਰੋੜ ਦੀ ਜਿਹੜੀ ਹੈ ਉਹ ਇਸ ਵੇਲੇ ਆਪਾਂ ਨੂੰ ਕਹਿ ਲਓ ਕਿ ਵੱਟਤ ਹੋਣੀ ਹੈ ਪੰਜਾਬ ਨੂੰ ਕਣਕ ਦੀ 23,000 ਕਰੋੜ ਦੀ। ਤਾਂ ਕਿਸੇ ਵੀ ਸਟੇਟ ਵਾਸਤੇ, ਛੋਟੇ ਜਿਹੇ ਸਟੇਟ ਵਾਸਤੇ ਇੱਕ ਬਹੁਤ ਵੱਡੀ ਅਮਾਊਂਟ ਆ ਕਿ ਸਾਡੀ ਇਹ ਗਰੰਟੀ ਸ਼ੁਦਾ ਰਕਮ ਆ। ਤਾਂ ਘੱਟੋ ਘੱਟ 23,000 ਕਰੋੜ ਰੁਪਈਆ, ਜਦੋਂ ਕਿ ਦੂਸਰੇ ਸਟੇਟ ਜੂਝ ਰਹੇ ਆ ਰੁਪਈਏ ਵਾਸਤੇ ਵੀ, ਤਾਂ ਸਾਡੀ ਜਿਹੜੀ ਇਹ ਕਣਕ ਆ ਸਾਡੀ ਖੁਸ਼ਕਿਸਮਤੀ ਆ ਕਿ ਉਹ ਸਾਡੇ ਰੁਪਈਆਂ ਦੇ ਰੂਪ ਦੇ ਵਿੱਚ ਸਾਡੇ ਨਾਲ ਇੱਥੇ ਖੜੀ ਆ। ਤਾਂ ਦੂਜੇ ਪਾਸੇ ਗੱਲ ਇਹ ਆ ਕਿ ਉਹ ਜਿਹੜੀ ਚਿੱਠੀ ਸੀਗੀ ਉਹ ਸਿਫਾਰਿਸ਼ ਦੇ ਰੂਪ ਦੇ ਵਿੱਚ ਸੀਗੀ। ਕੁਛ ਲੋਕਾਂ ਨੇ ਕਿਹਾ ਕਿ ਨਹੀਂ ਜੀ ਪੰਜਾਬ ਸਰਕਾਰ ਦਾ ਫੈਸਲਾ, ਤਾਂ ਉਹਦੇ ਤੇ ਇਹਨਾਂ ਨੇ ਸਪਸ਼ਟ ਕਰ ਦਿੱਤਾ ਕਾਹਨ ਸਿੰਘ ਪੰਨੂ ਹੋਰਾਂ ਨੇ ਕਿ ਭਾਈ 1925 ਰੇਟ ਮਿਲੂਗਾ। ਤਾਂ ਜਿਹੜਾ ਉਹ ਫੰਡਾ ਸੀਗਾ ਕਿ 2025 ਜਾਂ 2125 ਵਾਲਾ ਉਹ ਹਾਲੇ ਲਾਗੂ ਨਹੀਂ ਹੋਇਆ। ਅਸੀਂ ਸਿਫਾਰਿਸ਼ ਦੇ ਰੂਪ ਦੇ ਵਿੱਚ ਹੀ ਉਹ ਜਿਹੜਾ ਪੱਤਰ ਕੱਲਿਆ ਵਾ। ਤਾਂ ਠੀਕ ਹੈ ਇਹਨਾਂ ਦੀ ਗੱਲ। ਤੇ ਦੂਜੀ ਗੱਲ ਇਹਨਾਂ ਨੇ ਮੋਹਰ ਲਾ ਦਿੱਤੀ ਆ। ਉਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਦੇਵਾਂਗੇ ਉਹ ਜਿਹੜੇ ਮਤਲਬ ਕਿ ਇਹਨਾਂ ਨੂੰ ਟੋਕਨ ਵਗੈਰਾ, ਕਿਸਾਨਾਂ ਨੂੰ ਟੋਕਨ ਦੇਵਾਂਗੇ ਤੇ ਉਹੀ ਕਰਫਿਊ ਪਾਸ ਹੋਣਗੇ। ਮਤਲਬ ਕਿ ਜੇ ਕਿਸੇ ਕਿਸਾਨ ਨੂੰ ਟੋਕਨ ਮਿਲਦਾ ਔਰ ਟੋਕਨ ਵਾਲੇ ਦਿਨ ਉਹ ਟਰਾਲੀ ਕਣਕ ਦੀ ਲੈ ਕੇ ਬਾਜ਼ਾਰ ਨੂੰ ਨਿਕਲਦਾ, ਖੇਤ ਨੂੰ ਨਿਕਲਦਾ ਜਾਂ
ਦਾਣਾ ਮੰਡੀ ਨੂੰ ਨਿਕਲਦਾ ਤਾਂ ਉਹਨੂੰ ਕੋਈ ਨਹੀਂ ਰੋਕੇਗਾ, ਕਿਉਂਕਿ ਉਹਦੇ ਕੋਲ ਉਹ ਟੋਕਨ ਹੋਏਗਾ ਜਿਹਨੂੰ ਵੇਖ ਕੇ ਲੰਘਾ ਲਿਆ ਜਾਊਗਾ। ਤਾਂ ਉਹ ਟੋਕਨ ਹੈ ਜਿਹੜਾ ਉਹ ਆੜਤੀਆ ਦੇਊਗਾ। ਤੇ ਇਹਦਾ ਮਤਲਬ ਹੈ ਕਿ ਪਹਿਲਾਂ ਉਹ ਜਿਹੜੇ ਟੋਕਨ ਆ ਉਹ ਮਾਰਕੀਟ ਕਮੇਟੀਆਂ ਚ ਆਉਣਗੇ, ਮਾਰਕੀਟ ਕਮੇਟੀਆਂ ਵਾਲੇ ਦੇਣਗੇ ਆੜਤੀਆਂ ਨੂੰ, ਤੇ ਆੜਤੀ ਅੱਗੋਂ ਦੇਣਗੇ ਕਿਸਾਨਾਂ ਨੂੰ। ਤਾਂ ਹੁਣ ਦੇਖੋ ਆਪਾਂ ਇਸ ਵੇਲੇ ਭੰਡਣਾ ਸ਼ੁਰੂ ਕਰ ਦਈਏ ਸਰਕਾਰ ਨੂੰ, ਉਹ ਕੋਈ ਚੰਗੀ ਗੱਲ ਨਹੀਂ ਹੈ। ਤਾਂ ਜੇ ਤੇ ਇਹ ਇਸ ਤਰ੍ਹਾਂ ਵਿਵਸਥਾਗਤ ਢਾਂਚਾ ਬਣਾ ਕੇ ਇੱਕ ਵਧੀਆ ਤਰੀਕੇ ਦੀ ਪ੍ਰੋਕਿਉਰਮੈਂਟ ਕਰਦੇ ਆ ਤਾਂ ਬਹੁਤ ਵੱਡੀ ਗੱਲ ਹੋਏਗੀ ਔਖੇ ਮੌਕੇ ਦੇ ਵਿੱਚ, ਕਿਉਂਕਿ ਇਹ ਆਪਾਂ ਨੂੰ ਵੀ ਪਤਾ ਕਰਫਿਊ ਲਾਕਡਾਊਨ ਹੈ ਜਿਹੜਾ ਉਹ ਖੁੱਲਣਾ ਹਾਲ ਦੀ ਘੜੀ ਬਹੁਤ ਔਖਾ ਇੰਡੀਆ ਦੇ ਵਿੱਚ। ਜੇ ਖੁੱਲੂਗਾ ਤਾਂ ਬਹੁਤ ਲਿਮਿਟਡ, ਬਹੁਤ ਸੀਮਤ। ਤਾਂ ਉਸ ਥਾਂ ਤੇ ਜੇ ਪੰਜਾਬ ਸਰਕਾਰ ਇਸ ਪ੍ਰੀਖਿਆ ਚੋਂ ਪਾਸ ਹੋ ਜਾਂਦੀ ਹੈ ਤਾਂ ਬਹੁਤ ਵੱਡੀ ਸਫਲਤਾ ਹੋਏਗੀ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਕਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸੰਸਕਾਰ ਕਰਾਂਗੇ, ਸੁੱਚਾ ਸਿੰਘ ਕੈਨੇਡਾ ਦੇ ਵੱਲੋਂ ਇਹ ਬਿਆਨ। ਹਾਂਜੀ ਬਿਲਕੁਲ, ਇਹਨਾਂ ਨੇ ਐਲਾਨ ਕੀਤਾ, ਕਹਿੰਦੇ ਕਿ ਅਸੀਂ ਖੁਦ ਖਰਚਾ ਕਰਕੇ ਸੰਸਕਾਰ ਕਰਾਂਗੇ। ਤਾਂ ਇਹ ਦਾਊ ਮਾਜਰਾ ਦੇ ਵਸਨੀਕ ਆ ਜਿੱਥੇ ਘਟਨਾ ਕੱਲ ਵਾਪਰੀ ਸੀ। ਤੁਹਾਨੂੰ ਯਾਦ ਹੋਣਾ ਇੱਕ ਮੁਸਲਿਮ ਲੜਕੀ ਜਿਹੜੀ ਆ ਉਹਦਾ ਇੰਤਕਾਲ ਹੋ ਗਿਆ ਸੀ, ਉਸ ਤੋਂ ਬਾਅਦ ਉਹਨੂੰ ਜਦੋਂ ਦਫਨਾਉਣ ਦੀ ਵਾਰੀ ਆਈ ਤਾਂ ਰੌਲਾ ਪੈ ਗਿਆ ਸੀਗਾ। ਤਾਂ ਉਸ ਇਲਾਕੇ ਦੇ ਵਿੱਚੋਂ ਜੇ ਕੋਈ ਕੈਨੇਡਾ ਨਿਵਾਸੀ NRI ਮੂਹਰੇ ਆਉਂਦਾ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੈ। ਮੈਂ ਵਧੀਆ ਗੱਲ ਕਿਸ ਕਰਕੇ ਕਹਿ ਰਿਹਾ, ਵੈਸੇ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਆ ਕਿ ਅਸੀਂ ਪੰਜਾਬ ਵਾਸੀ ਹਾਂ ਜਿਹੜੇ ਉਹ ਇਨਸਾਨੀਅਤ ਦੇ ਨਾਲ ਉਹ ਰਿਸ਼ਤਾ ਤੋੜਦੇ ਪਏ ਆ। ਵੈਸੇ ਵੀ ਜਦੋਂ ਵੀ ਕਿਤੇ ਮੇਰੇ ਖਿਆਲ ਦੇ ਨਾਲ ਇਸ ਦੌਰ ਤੋਂ ਬਾਅਦ ਇਨਸਾਨੀਅਤ ਦਾ ਤੇ ਮਜ਼ਹਬ ਦਾ ਆਪਸ ਦੇ ਵਿੱਚ ਕਿਤੇ ਬੈਠਣਾ ਹੋਇਆ ਨਾ, ਦੋਵੇਂ ਗੱਲ ਲੱਗ ਕੇ ਇੱਕ ਦੂਜੇ ਦੇ ਜ਼ਰੂਰ ਹੋਣਗੇ ਕਿ ਕਿੱਥੋਂ ਕਿੱਥੇ ਚੱਲੇ ਅਸੀਂ ਕਿ ਕਿੱਥੋਂ ਕਿੱਥੇ ਆ ਗਏ। ਤਾਂ ਖੈਰ ਇਸ ਵੇਲੇ ਬਹੁਤ ਸ਼ਰਮਨਾਕ ਘਟਨਾਵਾਂ ਵਾਪਰਦੀਆਂ। ਤੁਹਾਨੂੰ ਪਤਾ ਹੀ ਆ ਲੁਧਿਆਣੇ ਦੇ ਵਿੱਚ ਜਿਹੜੀ ਬੀਬੀ ਗੁਜ਼ਰੀ ਸੀਗੀ ਜਿਹਨੂੰ ਸਾਰਾ ਪਰਿਵਾਰ ਤਲਾਂਜਲੀ ਦੇ ਗਿਆ ਸੀਗਾ ਅੰਤਲੇ ਵੇਲੇ, ਤਾਂ ਉਹਦੀਆਂ ਅਸਥੀਆਂ ਜਿਹੜੀਆਂ ਸੀਗੀਆਂ ਬਾਅਦ ਦੇ ਵਿੱਚ ਮਤਲਬ ਕਿ ਫੁੱਲ ਚੁਗਣ ਵਾਸਤੇ ਪਰਿਵਾਰ ਹੈ ਜਿਹੜਾ ਸ਼ਰਮੋ ਸ਼ਰਮੀ ਆਇਆ ਕਿਉਂਕਿ ਮੀਡੀਆ 'ਚ ਖਬਰਾਂ ਲੱਗ ਗਈਆਂ। ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਕਿ ਕੋਈ ਵੀ ਪਰਿਵਾਰ ਹੈ ਜਿਹੜਾ ਖਬਰਾਂ ਦੀ ਨਮੋਸ਼ੀ ਤੋਂ ਬਾਅਦ ਜਿਹੜਾ ਉਹ ਸਿਵਿਆਂ ਤੱਕ ਪਹੁੰਚਦਾ ਹੈ। ਤਾਂ ਹੁਣ ਮਸਲਾ ਕੀ ਆ ਕਿ ਕੁਝ ਲੋਕ ਜਿਹੜੇ ਆ ਉਹ ਅੱਗੇ ਆ ਰਹੇ ਆ, ਜਿੱਦਾਂ ਫਿਰੋਜ਼ਪੁਰ ਤੋਂ ਵੀ ਆ ਕੁਝ ਆਰਟਿਸਟ, ਕੁਝ ਮੀਡੀਆ ਨਾਲ ਜੁੜੇ ਲੋਕ, ਉਹ ਕਹਿੰਦੇ ਕਿ ਅਸੀਂ ਅੱਗੇ ਆ ਰਹੇ। ਕੁਝ ਪਟਵਾਰੀ ਯੂਨੀਅਨ ਦੇ ਵੀ ਅੱਗੇ ਆ ਰਹੇ ਆ, ਕੁਝ ਸਿਆਸਤ ਦੇ ਨਾਲ ਜੁੜੇ ਮੰਨੇ ਵਰਗੇ ਆ ਜਿਹੜੇ ਉਹ ਵੀ ਐਲਾਨ ਕਰਦੇ ਆ ਕਿ ਜਿੱਥੇ ਕੋਈ ਨਹੀਂ ਹੈ ਉੱਥੇ ਅਸੀਂ ਆ ਜਾਂਦੇ ਹਾਂ। ਤਾਂ ਇਹ ਆਪਣੇ ਆਪ ਦੇ ਵਿੱਚ ਸਾਡੇ ਪੰਜਾਬੀਅਤ ਦੇ ਜਿਉਂਦੇ ਹੋਣ ਦਾ ਇੱਕ ਪੁਖਤਾ ਪ੍ਰਮਾਣ ਆ ਕਿ ਠੀਕ ਆ ਕੁਝ ਪਰਿਵਾਰ ਜਿਹੜੇ ਆ ਪੈਨਿਕ ਦੇ ਚੱਲਦੇ ਆ ਜਾਂ ਜਾਣਕਾਰੀ ਘੱਟ ਹੋਣ ਦੇ ਚੱਲਦੇ ਆ ਜਾਂ ਕੋਈ ਜਜ਼ਬਾਤੀ ਕਈ ਵਾਰ ਬੰਦਾ ਉਹ ਤਿੜਕ ਦਾ ਸ਼ਿਕਾਰ ਹੋ ਜਾਂਦਾ, ਤਾਂ ਉਹ ਸ਼ਾਇਦ ਇੱਕ ਹੈ ਫੈਕਟਰ। ਪਰ ਇਹ ਨਹੀਂ ਹੈ ਕਿ ਸਾਰਾ ਪੰਜਾਬ ਜਿਹੜਾ ਉਹ ਮੁਰਦਿਆਂ ਨੂੰ ਕੰਡ ਦੇ ਗਿਆ, ਰਿਸ਼ਤਿਆਂ ਨੂੰ ਕੰਡ ਦੇ ਗਿਆ। ਤਾਂ ਇਸ ਵੇਲੇ ਵੀ ਜਿਹੜੇ ਆ ਉਹ ਰਿਸ਼ਤੇ ਜਿਉਂਦੇ ਆ, ਚਾਹੇ ਉਹ ਦੁਨਿਆਵੀ ਰਿਸ਼ਤੇ ਨਾ ਹੋਣ, ਇਨਸਾਨੀਅਤ ਦੇ ਰਿਸ਼ਤੇ ਜ਼ਰੂਰ ਆ। ਤਾਂ ਸੁੱਚਾ ਸਿੰਘ ਕੈਨੇਡਾ ਵਰਗੇ ਹੋਰ ਬੰਦੇ ਆ ਜਿਹੜੇ ਅੱਗੇ ਆ ਰਹੇ ਤਾਂ ਉਹ ਦੂਜਿਆਂ ਨੂੰ ਵੀ ਅਕਲ ਦੇਣਗੇ ਕਿ ਜੇ 7 ਬਗਾਨੇ ਅੱਗੇ ਆ ਕੇ ਕਹਿੰਦੇ ਆ ਕਿ ਅਸੀਂ ਸੰਸਕਾਰ ਕਰਦੇ ਹਾਂ ਤਾਂ ਇਹਦਾ ਮਤਲਬ ਆ ਕਿ ਐਸਾ ਕੋਈ ਰਿਸਕ ਨਹੀਂ ਹੈ, ਐਸਾ ਕੋਈ ਖਤਰਾ ਨਹੀਂ ਹੈ ਕਿ ਅਸੀਂ ਜੇ ਉੱਥੇ ਖੜੇ ਹੋਵਾਂਗੇ ਤੇ ਉਹ ਮੁਰਦਾ ਜਿਹੜਾ ਉਹ ਕਰੋਨਾ ਬਣ ਕੇ ਸਾਨੂੰ ਚਿੰਬੜ ਜਾਊਗਾ। ਜੀ ਜੀ ਮਿੰਟੂ ਜੀ ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜੀ ਰਾਹਤ ਕੋਸ਼ ਆ ਜਿਹੜਾ PM ਕੇਅਰਸ ਆ ਉਹਦੇ ਵਿੱਚ ਵੀ ਕਰੋੜਾਂ ਰੁਪਈਏ ਜਿਹੜੇ ਲੋਕਾਂ ਨੇ ਜਮ੍ਹਾਂ ਕਰਾਏ ਨੇ। ਇੱਕ ਇੰਟਰਨੈਸ਼ਨਲ ਮੋਨਿਟਰੀ ਫੰਡ ਆ ਉਹਨਾਂ ਦੇ ਦੁਆਰਾ ਵੀ ਇੱਕ ਵੱਡਾ ਜਿਹੜਾ ਲੋਨ ਜਾਂ ਰਾਸ਼ੀ ਜਿਹੜੀ ਆ ਉਹ ਦਿੱਤੀ ਜਾ ਰਹੀ ਸੀ ਇੰਡੀਆ ਨੂੰ। ਸੋ ਉਹ ਕਿਹੜੇ ਪਾਸੇ ਨੂੰ? ਵਰਲਡ ਬੈਂਕ ਨੇ ਦਿੱਤੀ ਹੈ। ਵਰਲਡ ਬੈਂਕ ਨੇ ਦਿੱਤੀ ਜੀ। ਸੋ ਕਿਸ ਪਾਸੇ ਹੈ ਵੀ ਕਿਹਦੇ ਪਾਸੇ ਵਰਤਣਗੇ, ਕੀ ਕਰ ਰਹੇ ਆ ਉਸ ਦੇ ਬਾਰੇ? ਨਹੀਂ, ਵਰਤਣ ਵਾਸਤੇ ਤੇ ਹੁਣ ਥਾਵਾਂ ਬਹੁਤ ਨੇ, ਥਾਵਾਂ ਤੇ ਹੁਣ ਬਹੁਤ ਨੇ ਵਰਤਣਗੇ। ਔਰ ਜਿਹੜਾ ਪ੍ਰਧਾਨ ਮੰਤਰੀ ਕੇਅਰਸ ਫੰਡ ਬਣਾਇਆ ਇਹਨਾਂ ਨੇ, ਅਸਲ ਦੇ ਵਿੱਚ ਕੀ ਹੈ ਕਿ ਸਾਡੇ ਕੋਲ ਪਹਿਲਾਂ ਹੀ PM ਨੈਸ਼ਨਲ ਰਿਲੀਫ ਫੰਡ ਸੀਗਾ ਜੀ, ਉਹ ਬਣਾਇਆ ਸੀ ਨਹਿਰੂ ਨੇ। ਪਰ ਇਹਨਾਂ ਨੇ ਕੀ ਕੀਤਾ ਕਿ ਜਿੰਨਾ ਕੋ ਦੇਖੋ ਬਹੁਤਾ ਨਾ ਉਹਦਾ ਜਾਣਕਾਰੀ ਦਾ ਸਿਲਸਿਲਾ ਇਹਨਾਂ ਨੇ ਤੋੜਿਆ ਨਹੀਂ ਅੱਗੇ, ਜਾਣਕਾਰੀ ਬਹੁਤ ਸੀਮਿਤ ਹੈ ਉਹਦੇ ਬਾਬਤ। ਪਰ 2-3 ਚੀਜ਼ਾਂ ਉਹਦੇ 'ਚ ਗੌਰ ਕਰਨ ਵਾਲੀਆਂ। ਇੱਕ ਤੇ ਇਹ ਆ ਕਿ ਹੈ ਦੋਨੇ ਟਰਸਟ ਦਾ ਰੂਪ ਹੀ ਆ, ਉਹ ਵੀ ਤੇ ਉਹ ਬਣਾਇਆ ਸੀ ਨਹਿਰੂ ਨੇ, ਤੇ ਚਾਚੇ ਨਹਿਰੂ ਨਾਲ ਥੋੜਾ ਜਿਹਾ ਤੁਹਾਨੂੰ ਪਤਾ ਹੀ ਅੰਕਲ ਮੋਦੀ ਦਾ ਉਦਾਂ ਹੀ ਛੱਤੀ ਵਾਲਾ ਅੰਕੜਾ ਹੈ। ਦੂਜੀ ਚੀਜ਼ ਇਹ ਆ ਕਿ ਉਹ ਬਣਾਇਆ ਸੀਗਾ ਪਹਿਲਾਂ ਤੇ ਜਿਹੜੇ ਉਦੋਂ ਉਜਾੜੇ ਦਾ ਸ਼ਿਕਾਰ ਹੋਏ ਸਨ ਵਸੇਬੇ ਵਾਸਤੇ, ਠੀਕ ਹੈ, ਜਦੋਂ ਆਪਣਾ 1947 ਦਾ ਪਾਰਟੀਸ਼ਨ ਹੁੰਦਾ। ਹੁਣ ਬਾਅਦ ਦੇ ਵਿੱਚ ਉਹਨੂੰ ਕੰਟੀਨਿਊ ਕਰ ਲਿਆ ਗਿਆ ਔਰ ਉਹਦੇ 'ਚ ਕੁਝ ਚੇਂਜਿੰਗ ਕਰ ਦਿੱਤੀਆਂ ਗਈਆਂ ਕਿ ਕੋਈ ਵੀ ਕੁਦਰਤੀ ਵਿਪਤਾ ਜਿਹੜੀ ਉਹਦੇ ਵਾਸਤੇ ਇਹਦੇ 'ਚੋਂ ਫੰਡ ਵਰਤਿਆ ਜਾ ਸਕਦਾ। ਔਰ ਜਿੱਦਾਂ ਕਿਸੇ ਦਾ ਕੋਈ ਗੁਰਦਾ ਖਰਾਬ ਹੋ ਗਿਆ ਉਹ ਬਦਲਣਾ ਜਾਂ ਕੁਛ ਜਿਗਰ ਮਤਲਬ ਕਿ, ਤਾਂ ਉਹ ਪ੍ਰਧਾਨ ਮੰਤਰੀ ਦਾ ਦਫ਼ਤਰ ਤੈਅ ਕਰਦਾ ਸੀਗਾ ਕਿ ਕਿਹਨੂੰ ਗ੍ਰਾਂਟ ਦੇਣੀ, ਉਹਦੇ 'ਚ ਉਹ ਵੀ ਦੇ ਦਿੱਤੀ ਜਾਂਦੀ ਸੀਗੀ, ਠੀਕ ਹੈ।
ਪਰ ਉਹਦੇ 'ਚ ਕੀ ਸੀਗਾ ਕਿ ਕੁਦਰਤੀ ਵਿਪਤਾਵਾਂ ਜਿਸ ਤਰ੍ਹਾਂ ਸਾਈਕਲੋਨ ਆ ਗਿਆ, ਕਿਤੇ ਕੋਈ ਸੋਕਾ ਪੈ ਗਿਆ, ਉਹਦੇ 'ਚੋਂ ਵੀ ਪੈਸਾ ਦਿੱਤਾ ਜਾ ਸਕਦਾ ਸੀ। ਤਾਂ ਇਹਨਾਂ ਨੇ ਜਿਹੜਾ ਹੁਣ ਬਣਾਇਆ PM ਕੇਅਰਸ ਫੰਡ, ਉਹਦੇ ਵਿੱਚ ਇੱਕ ਬੇਸਿਕ ਤਬਦੀਲੀ ਕੀਤੀ ਆ। ਬੇਸਿਕ ਤਬਦੀਲੀ ਕੀ ਕੀਤੀ ਆ ਕਿ ਇਕੱਲਾ ਕਰੋਨਾ ਵਾਸਤੇ ਫੰਡ ਆ, ਮਤਲਬ ਕਿ ਉਹਦੇ ਵਿੱਚੋਂ ਕੋਈ ਕਿਸੇ ਕਿਸਮ ਦੀ ਹੋਰ ਕੋਈ ਵਿਪਤਾ, ਕੋਈ ਪਰਲੋ ਆ ਜਾਂਦੀ ਆ ਤਾਂ ਉਹਦੇ ਵਿੱਚ ਉਹ ਫੰਡ ਨਹੀਂ ਜਾਏਗਾ। ਇਹਦੇ ਵਿੱਚ ਜਿਹੜਾ ਪੈਸਾ ਜਮਾ ਹੋਏਗਾ ਉਹ ਸਿਰਫ ਤੇ ਸਿਰਫ ਕਰੋਨਾ ਵਾਸਤੇ ਜਾਏਗਾ। ਉਹ ਕਾਹਦੇ ਲਈ ਆ? ਕਿਉਂਕਿ ਇੱਕ ਤੇ ਦੇਖੋ ਮਾਈਕਰੋ ਡੋਨੇਸ਼ਨ ਦਾ ਪ੍ਰਬੰਧ ਹੈ ਇਹਦੇ 'ਚ। ਮਾਈਕਰੋ ਡੋਨੇਸ਼ਨ ਤੋਂ ਭਾਵ ਕੀ ਆ ਕਿ ਤੁਸੀਂ 10 ਰੁਪਏ ਵੀ ਦੇ ਸਕਦੇ ਹੋ, ਜਦ ਕਿ ਜਿਹੜਾ ਉਹ ਪਹਿਲਾ ਹੈ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਹੈ ਜਿਹੜਾ, ਉਹਦੇ ਵਿੱਚ ਤੁਸੀਂ ਮਿਨੀਮਮ 100 ਰੁਪਇਆ ਤੁਹਾਨੂੰ ਦੇਣਾ ਪਊਗਾ। ਤਾਂ ਇੱਥੇ ਮਾਈਕਰੋ ਡੋਨੇਸ਼ਨ ਦਾ ਪ੍ਰਬੰਧ ਕਰ ਦਿੱਤਾ ਇਹਨਾਂ ਨੇ। ਇੱਕ ਬੇਸਿਕ ਫਰਕ ਇਹ ਆ। ਤੀਜੀ ਗੱਲ ਜਿਹੜੀ ਆ ਇਹਦੇ ਵਿੱਚ ਇਹ ਆ ਕਿ ਕਾਰਪੋਰੇਟ ਹੀ ਹੈ ਜਿਹੜੇ ਉਹ ਇੱਧਰ ਪੈਸਾ ਦੇ ਰਹੇ, ਜੋ ਉਹਨਾਂ ਦਾ 2% ਹੁੰਦਾ ਨਾ ਨੈਟ ਪ੍ਰੋਫਿਟ ਦੇ ਵਿੱਚੋਂ, ਉਹ ਕਹਿੰਦੇ ਕਿ ਤੁਸੀਂ ਉੱਧਰ ਵੀ ਦੇ ਸਕਦੇ ਹੋ, ਕੋਈ ਚੱਕਰ ਨਹੀਂ ਹੈਗਾ, ਜਿੱਧਰ ਵੀ ਦੇਣਾ ਚਾਹੁੰਦੇ ਲੋ, ਤਾਂ ਉਹ ਦੇ ਰਹੇ ਇੱਧਰ। ਇੱਕ ਚੱਕਰ ਹੋ ਰਿਹਾ ਕਿਉਂਕਿ ਆਮ ਤੌਰ ਤੇ ਜੇ ਮੰਨ ਲਓ ਉੜੀਸਾ ਦੇ ਵਿੱਚ ਸਾਈਕਲੋਨ ਆਉਂਦਾ ਤਾਂ ਅਸੀਂ ਇਮਦਾਦ ਨਹੀਂ ਕਰਦੇ ਪੰਜਾਬ ਵਾਲੇ, ਠੀਕ ਹੈ ਨਾ, ਕਿਉਂਕਿ ਸਾਡਾ ਉੱਧਰ ਕੋਈ ਅਸੀਂ ਸਮਝਦੇ ਕਿ ਲੈਣਾ ਦੇਣਾ ਨਹੀਂ। ਪਰ ਅੱਜ ਦੀ ਘੜੀ ਹੈ ਕਿ ਕਰੋਨਾ ਦੇ ਨਾਲ ਸਾਰੇ ਹੀ ਪੀੜਤ ਆ, ਪੰਜਾਬ ਵਾਲੇ ਵੀ ਪੀੜਤ ਆ, ਕੇਰਲਾ ਵਾਲੇ ਵੀ ਪੀੜਤ ਆ, ਉੜੀਸਾ ਵਾਲੇ ਵੀ ਪੀੜਤ ਆ, ਆਂਧਰਾ ਵਾਲੇ ਵੀ ਪੀੜਤ ਆ। ਤਾਂ ਜਦ ਉਹ ਮਤਲਬ ਕਿ ਫੰਡ ਦੇ ਵਿੱਚ ਪੈਸਾ ਦੇਣ ਲੱਗੇ ਤਾਂ ਉਹਨਾਂ ਨੂੰ ਇਹੀ ਲੱਗੇਗਾ ਕਿ ਸਾਰੇ ਪਾਸੇ ਜਾਣਾ। ਤਾਂ ਇਹ ਜਿਹੜੀ ਬਿਮਾਰੀ ਨਾਲ ਅਸੀਂ ਜੂਝ ਰਹੇ ਹਾਂ, ਸਾਰੇ ਹੀ ਜੂਝ ਰਹੇ ਹਾਂ, ਉਸ ਬਿਮਾਰੀ ਵਾਸਤੇ ਜਾਣਾ। ਤੇ ਇਹਨਾਂ ਨੂੰ ਇਹੀ ਲੱਗਿਆ ਕਿ ਵੈਸੇ ਤਾਂ 3800 ਕਰੋੜ ਰੁਪਈਆ ਉੱਧਰ ਪਿਆ ਸੀਗਾ PM ਨੈਸ਼ਨਲ ਰਿਲੀਫ ਫੰਡ ਦੇ ਵਿੱਚ, ਇਹਨਾਂ ਨੂੰ ਇਹ ਲੱਗਾ ਕਿ ਇੱਧਰ ਪੈਸਾ ਜ਼ਿਆਦਾ ਇਕੱਠਾ ਕਰ ਸਕਦੇ ਹਾਂ। ਤਾਂ ਹੁਣ ਉਹ ਪੈਸਾ ਕਿੱਥੇ ਖਰਚੂਗੇ ਬਾਅਦ ਦੀ ਗੱਲ ਹੈ, ਪਰ ਅੱਛਾ ਰਿਸਪੌਂਸ ਮਿਲ ਰਿਹਾ। ਕੁਛ ਲੋਕਾਂ ਨੇ ਸ਼ੁਰੂ ਦੇ ਵਿੱਚ ਨਕਾਰਿਆ ਵੀ ਆ, ਪ੍ਰਧਾਨ ਮੰਤਰੀ ਨੂੰ ਚਿੱਟਾ ਜਵਾਬ ਦੇ ਦਿੱਤਾ ਕਿ ਤੁਹਾਨੂੰ ਤੇ ਇੱਕ ਪੈਸਾ ਨਹੀਂ ਦੇਣਾ, ਅਸੀਂ ਸਿੱਧੇ ਦੇਵਾਂਗੇ ਗਰੀਬਾਂ ਨੂੰ, ਤੁਹਾਨੂੰ ਦੁੱਖੀ ਨਹੀਂ ਦੇਣੀ। ਪਰ ਤੁਹਾਨੂੰ ਪਤਾ ਵੱਡੇ ਕਾਰਪੋਰੇਟ ਘਰਾਣੇ ਅੱਗੇ ਆ ਗਏ, ਟਾਟਾ ਆ ਗਿਆ, ਅੰਬਾਨੀ ਆ ਗਏ, ਪ੍ਰੇਮ ਜੀ ਅੱਗੇ ਆ ਗਏ, ਤਾਂ ਉਹਨਾਂ ਨੇ ਬਹੁਤ ਵੱਡੀ ਰਕਮ ਜਿਹੜੀ ਆ ਉਹ ਇਸ ਫੰਡ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਆ। ਮੈਂ ਥੋੜੀਆਂ ਜਿਹੀਆਂ ਟ੍ਰਾਂਜੈਕਸ਼ਨ ਦੇਖੀਆਂ ਸਨ ਪਰਸੋਂ, ਉਦੋਂ ਨਾ ਮੇਰੇ ਖਿਆਲ ਦੇ ਨਾਲ 10-15 ਟ੍ਰਾਂਜੈਕਸ਼ਨ ਮੈਂ ਦੇਖੀਆਂ ਸੀਗੀਆਂ ਮੋਟੀਆਂ, ਤਾਂ ਉਦੋਂ 3-4 ਹਜ਼ਾਰ ਕਰੋੜ ਰੁਪਈਆ ਇਕੱਠਾ ਹੋ ਵੀ ਗਿਆ ਸੀਗਾ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।